सरदार प्रकाश सिंह बादल ने सरदार सुखबीर सिंह बादल ਨੂੰ ਪਾਰਟੀ ਦੇ ਸਿਰ ਤੇ ਥੋਪ ਕੇ ਗਾਂਧੀ ਪਰਿਵਾਰ ਨੇ ਰਾਹੁਲ ਗਾਂਧੀ ਨੂੰ ਥੋਪ ਕੇ ਦੋਨਾਂ ਪਾਰਟੀਆਂ ਨੂੰ ਕਾਕੇ ਆ ਜਿਹੜੇ ਕਾਕੇ ਉਹ ਲੈ ਬੈਠੇ। ਉਹ ਸਾਰੇ ਆਗੂ ਜਿਹੜੇ ਕਿਸੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੁੰਦੇ ਸੀਗੇ ਉਹ ਛੱਡ ਕੇ ਭੱਜ ਰਹੇ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਨ੍ਹਾਂ ਨੇ ਸਿਆਸਤ ਕੀਤੀ ਆ ਉਹਨਾਂ ਸਾਰਿਆਂ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੇ ਵਰਗੇ ਹੋਰ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨਾਲ ਕਰੂਰਾ ਨਹੀਂ ਮਿਲਦਾ, ਉਹਦੇ ਨਾਲ ਸਿਆਸੀ ਸੁਰ ਸਾਂਝ ਆ ਜਿਹੜੀ ਉਹ ਮਿਲਦੀ ਨਹੀਂ। ਇਹ ਜਿਹੜੇ ਕਾਕੇ ਨੇ ਇਹ ਸਿੱਧੇ ਆ ਕੇ ਵੱਡੀਆਂ ਪੋਸਟਾਂ ਤੇ ਬੈਠ ਗਏ ਆ। ਜਿਵੇਂ ਬਾਦਲ ਦਲ ਦੇ ਵਿੱਚ ਵੱਡੇ ਲੀਡਰਾਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਗੀ ਹੋ ਕੇ ਸਿਆਸਤ ਵਿੱਚ ਉਥਲ ਪੁਥਲ ਮਚਾਉਂਦੀਆਂ ਨੇ, ਉਵੇਂ ਦੀਆਂ ਖਬਰਾਂ ਕਾਂਗਰਸ ਵਿੱਚ ਵੀ ਆ ਰਹੀਆਂ ਨੇ। ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਮਗਰੋਂ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਕਾਂਗਰਸ ਲਈ ਇੱਕ ਮਾਹੌਲ ਹੋਰ ਸਿਆਸੀ ਤੌਰ ਤੇ ਔਖਾ ਹੋ। ਬੀਜੇਪੀ ਜਿਹੜੀ ਆ ਉਹ ਕਾਂਗਰਸ ਵਾਂਗੂ ਹੀ ਸਾਡੇ ਲਈ ਖਤਰਨਾਕ ਆ। ਜਿਹੜੇ ਕਾਂਗਰਸੀ ਲੀਡਰ ਸੀਗੇ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਲਈ ਜਿਹੜੇ ਢੰਗ ਤਰੀਕੇ ਵਰਤੇ ਉਹ ਸ਼ਰੇਆਮ ਦਿਖਦੇ ਸੀ। ਸਿੱਖਾਂ ਨੂੰ ਹਿੰਦੂ ਕਹੋ, RSS ਦੇ ਏਜੰਡੇ ਤਹਿਤ ਹਿੰਦੂ ਰਾਸ਼ਟਰ ਬਣਾਓ, ਇਹ ਜਿਹੜੀਆਂ ਗੱਲਾਂ ਨੇਗੀਆਂ ਇਹ ਕਾਂਗਰਸ ਨਾਲੋਂ ਵੱਖਰੀਆਂ ਜ਼ਰੂਰ ਨੇ, ਪਰ ਸਾਡੇ ਲਈ ਨਿਸ਼ਾਨਾ ਦੋਨਾਂ ਦਾ ਇੱਕੋ ਹੀ ਆ ਕਿ ਸਿੱਖੀ ਅਤੇ ਸਿੱਖਾਂ ਦਾ ਸਫਾਇਆ ਕਰਨਾ। ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਟੇਟੇ ਚੜ੍ਹ ਕੇ ਖਤਮ ਹੋਣ ਵੱਲ ਵੱਧ ਰਹੀ ਆ, ਤਾਂ ਸਾਡੇ ਲਈ ਜਿੱਥੇ ਇਹ ਇੱਕ ਤਸੱਲੀ ਵਾਲੀ ਖਬਰ ਆ ਉੱਥੇ ਇਸ ਗੱਲ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਸਾਵਧਾਨ ਰਹਿਣ ਦੀ ਲੋੜ ਆ ਕਿ ਅਸੀਂ BJP ਤੋਂ ਵੀ ਬਚਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਜਾਂ ਪੰਥ ਦੇ ਵਿੱਚ ਬਾਦਲ ਦਲ ਦੇ ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਆ ਤੇ ਨਾਲ ਦੀ ਨਾਲ ਇਸ ਵੇਲੇ ਹੁਣ ਕਾਂਗਰਸ ਦੀ ਚਰਚਾ ਵੀ ਜਿਹੜੀ ਆ ਉਹ ਵੱਧ ਜਾਣੀ ਹੈ। ਦੋਨਾਂ ਪਾਰਟੀਆਂ ਨੂੰ ਕਾਕੇ ਆ ਜਿਹੜੇ ਕਾਕੇ ਉਹ ਲੈ ਬੈਠੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਸਿਰ ਤੇ ਥੋਪ ਕੇ ਜਿਸ ਤਰੀਕੇ ਦੀ ਗੜਬੜ ਕੀਤੀ ਆ ਉਹਦੇ ਨਤੀਜੇ ਆਪਾਂ ਨਿੱਤ ਚਰਚਾ ਕਰਦੇ ਹਾਂ। ਦੂਜੇ ਪਾਸੇ ਕਾਂਗਰਸ ਪਾਰਟੀ ਆ, ਉੱਥੇ ਗਾਂਧੀ ਪਰਿਵਾਰ ਨੇ ਰਾਹੁਲ ਗਾਂਧੀ ਨੂੰ ਥੋਪ ਕੇ ਜਿਹੋ ਜਿਹਾ ਮਾਹੌਲ ਜਿਹੋ ਜਿਹੇ ਹਾਲਾਤ ਬਣਾ ਧਰੇ ਆ ਉੱਥੇ ਵੀ ਤਕਰੀਬਨ ਉਹੀ ਕੁਝ ਵਾਪਰ ਰਿਹਾ ਜਿਹੜਾ ਪੰਜਾਬ ਦੇ ਵਿੱਚ ਪੰਥਕ ਸਫਾ ਦੇ ਵਿੱਚ ਆਪਾਂ ਬਾਦਲ ਦਲ ਦੇ ਵਿੱਚ ਵਰਤਦਾ ਦੇਖ ਰਹੇ ਹਾਂ। ਜਿਵੇਂ ਬਾਦਲ ਦਲ ਦੇ ਵਿੱਚ ਉਹ ਸਾਰੇ ਆਗੂ ਜਿਹੜੇ ਕਿਸੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੁੰਦੇ ਸੀਗੇ ਉਹ ਛੱਡ ਕੇ ਭੱਜ ਰਹੇ ਨੇ। ਕਦੇ ਢੀਂਡਸਾ ਭੱਜ ਜਾਂਦਾ, ਕਦੇ ਬ੍ਰਹਮਪੁਰਾ, ਕਦੇ ਸੇਖਵਾਂ, ਕਦੇ ਕੋਈ ਹੋਰ, ਕਦੇ ਕੋਈ ਆ ਜਾਂਦਾ, ਕਦੇ ਕੋਈ ਚੜ੍ਹਾਈ ਕਰ ਜਾਂਦਾ। ਉਹ ਇਹ ਜਿਵੇਂ ਚੱਲ ਰਿਹਾ ਚੱਕਰ ਆ ਉਹ ਸਾਰੀ ਗੱਲ ਦਾ ਮੇਨ ਮੁੱਦਾ ਲੋਕਾਂ ਨੂੰ ਸਮਝ ਲੱਗ ਰਹੀ ਆ ਕਿ ਇਹ ਜਿਹੜੇ ਪੁਰਾਣੇ ਵੱਡੀ ਉਮਰ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਨ੍ਹਾਂ ਨੇ ਸਿਆਸਤ ਕੀਤੀ ਆ ਉਹਨਾਂ ਸਾਰਿਆਂ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੇ ਵਰਗੇ ਹੋਰ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨਾਲ ਕਰੂਰਾ ਨਹੀਂ ਮਿਲਦਾ, ਉਹਦੇ ਨਾਲ ਸਿਆਸੀ ਸੁਰ ਸਾਂਝ ਆ ਜਿਹੜੀ ਉਹ ਮਿਲਦੀ ਨਹੀਂ। ਇਹ ਜਿਹੜੇ ਕਾਕੇ ਨੇ ਇਹ ਸਿੱਧੇ ਆ ਕੇ ਵੱਡੀਆਂ ਪੋਸਟਾਂ ਤੇ ਬੈਠ ਗਏ ਆ ਤੇ ਇਹਨਾਂ ਨੇ ਹਰ ਇੱਕ ਨੇ ਆਪੋ ਆਪਣੇ ਇਲਾਕੇ ਦੇ ਕਹਿੰਦੇ ਕਹਾਉਂਦੇ ਵੱਡੇ ਜਿਹੜੇ ਸਰਗਰਮ ਅਕਾਲੀ ਸੀਗੇ ਜਾਂ ਹੋਰ ਸਿੱਖ ਆਗੂ ਜਿਹੜੇ ਇਸ ਆਸ ਵਿੱਚ ਸਫ਼ਰ ਕਰ ਰਹੇ ਸੀਗੇ ਕਿ ਜਦੋਂ ਸਾਡੀ ਵਾਰੀ ਕਦੇ ਨਾ ਕਦੇ ਆਊਗੀ ਉਦੋਂ ਸਾਡੀ ਪੁੱਛ ਪੜਤਾਲ ਹੋਊਗੀ। ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੀ ਕਦੇ ਵੀ ਵਾਰੀ ਨਹੀਂ ਆਉਣੀ ਤਾਂ ਉਹ ਬਾਗੀ ਹੁੰਦੇ ਗਏ। ਸੋ ਜਿਵੇਂ ਬਾਦਲ ਦਲ ਦੇ ਵਿੱਚ ਵੱਡੇ ਲੀਡਰਾਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਗੀ ਹੋ ਕੇ ਬਾਦਲ ਦਲ ਤੋਂ ਬਾਗੀ ਹੋ ਕੇ ਆਉਣ ਦੀਆਂ ਖਬਰਾਂ ਜਿਹੜੀਆਂ ਨੇ ਨਿੱਤ ਸਿਆਸਤ ਵਿੱਚ ਜਿਹੜੀ ਉਥਲ ਪੁਥਲ ਮਚਾਉਂਦੀਆਂ ਨੇ ਉਵੇਂ ਦੀਆਂ ਖਬਰਾਂ ਕਾਂਗਰਸ ਵਿੱਚ ਵੀ ਆ ਰਹੀਆਂ ਨੇ। ਤੇ ਅੱਜ ਵਾਲੀ ਜਿਹੜੀ ਖਬਰ ਆ ਕਿ ਗੁਲਾਮ ਨਬੀ ਆਜ਼ਾਦ ਦਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਆ, ਜਦੋਂ ਉਹਨੇ ਕਾਂਗਰਸ ਪਾਰਟੀ ਨੂੰ ਛੱਡਿਆ ਤਾਂ ਉਹਦੇ ਨਾਲ ਇਹ ਚਰਚਾ ਹੋਰ ਜ਼ਿਆਦਾ ਭਖ ਪਈ ਆ ਕਿ ਰਾਹੁਲ ਗਾਂਧੀ ਦੀ ਜਿਹੜਾ ਵਰਕਿੰਗ ਸਟਾਈਲ ਆ ਉਹਦੇ ਤੋਂ ਦੁਖੀ ਹੋ ਕੇ ਉਹਦੇ ਤੋਂ ਬਾਗੀ ਹੋ ਕੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਫਿਰ ਕਪਿਲ ਸਿੱਬਲ ਨੇ, ਫਿਰ ਸੁਨੀਲ ਜਾਖੜ ਨੇ, ਫਿਰ ਜਿਹੜਾ ਹਿਮਾਚਲ ਦਾ ਸੀਗਾ ਕਾਂਗਰਸ ਦਾ ਜਿਹੜਾ ਸਟੀਅਰਿੰਗ ਕਮੇਟੀ ਦਾ ਪ੍ਰਧਾਨ ਉੱਥੇ
ਸੀਨੀਅਰ ਕਾਂਗਰਸੀ ਜਿਹੜਾ ਕੇਂਦਰੀ ਮੰਤਰੀ ਵੀ ਰਿਹਾ ਕਈ ਵਾਰੀ ਆਨੰਦ ਸ਼ਰਮਾ, ਉਹਨੇ ਅਸਤੀਫਾ ਦਿੱਤਾ ਸੀਗਾ। ਤਾਂ ਹੁਣ ਜਿਵੇਂ ਇਹ ਵੱਡੇ 5-6 ਆਗੂਆਂ ਨੇ ਹੁਣੇ ਅਸਤੀਫੇ ਦਿੱਤੇ ਨੇ ਪਿਛਲੇ ਸਾਲ 2 ਸਾਲ ਦੇ ਵਿੱਚ, ਅੱਜ ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਮਗਰੋਂ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਕਾਂਗਰਸ ਲਈ ਇੱਕ ਮਾਹੌਲ ਹੋਰ ਸਿਆਸੀ ਤੌਰ ਤੇ ਔਖਾ ਹੋ ਗਿਆ। ਇੱਕ ਪਾਸੇ ਤਾਂ ਬੀਜੇਪੀ ਨੇ ਸੋਨੀਆ ਗਾਂਧੀ ਨੂੰ ਜਾਂ ਰਾਹੁਲ ਗਾਂਧੀ ਨੂੰ ਜਾਂ ਗਾਂਧੀ ਪਰਿਵਾਰ ਨੂੰ, ਕਾਂਗਰਸ ਪਾਰਟੀ ਨੂੰ ਪੂਰਾ ਟੰਗਿਆ ਹੋਇਆ ਇਸ ਵੇਲੇ। ਦੂਜੇ ਪਾਸੇ ਪਾਰਟੀ ਦੇ ਅੰਦਰ ਇਸ ਤਰੀਕੇ ਦੀਆਂ ਗੜਬੜਾਂ ਹੋ ਰਹੀਆਂ ਨੇ ਤਾਂ ਇਹ ਸਾਫ਼ ਜ਼ਾਹਿਰ ਆ ਕਿ ਉਹ ਕਾਂਗਰਸ ਜਿਹਨੇ 1947 ਤੋਂ ਲੈ ਕੇ ਹੁਣ ਤੱਕ ਕਦੇ ਵੀ ਪੰਥ ਨਾਲ ਤੇ ਪੰਜਾਬ ਨਾਲ ਵਫਾ ਨਹੀਂ ਕੀਤੀ, ਕੀਤੇ ਹੋਏ ਵਾਅਦਿਆਂ ਤੋਂ ਮੁੱਕਰੇ ਆ, ਸਾਡੇ ਨਾਲ ਹਮੇਸ਼ਾ ਦਗਾ ਕੀਤਾ, ਸਿੱਖਾਂ ਦੀ ਨਸਲਕੁਸ਼ੀ ਦੀ ਜਿਹੜੀ ਮੁਹਿੰਮ ਆ ਉਹਦੀ ਅਗਵਾਈ ਕੀਤੀ ਆ। ਤਾਂ ਇਸ ਪਾਰਟੀ ਦਾ ਜਦੋਂ ਬੇੜਾ ਗਰਕ ਹੋ ਰਿਹਾ, ਸਾਨੂੰ ਤਾਂ ਉਹਦੇ ਚ ਕੀ ਦੁੱਖ ਹੋਣਾ, ਸਾਨੂੰ ਤਾਂ ਇਹ ਗੱਲ ਚੰਗੀ ਹੋਈ ਲੱਗੂਗੀ। ਪਰ ਜਿਹੜੇ ਉਹਨਾਂ ਦੀ ਥਾਂ ਉੱਤੇ ਆ ਰਹੇ ਨੇ ਉਹ ਵੀ ਉਹਨਾਂ ਵਰਗੇ ਹੀ ਨੇ। ਬੀਜੇਪੀ ਜਿਹੜੀ ਆ ਉਹ ਕਾਂਗਰਸ ਵਾਂਗੂ ਹੀ ਸਾਡੇ ਲਈ ਖਤਰਨਾਕ ਆ। ਜਿਹੜੇ ਕਾਂਗਰਸੀ ਲੀਡਰ ਸੀਗੇ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਲਈ ਜਿਹੜੇ ਢੰਗ ਤਰੀਕੇ ਵਰਤੇ ਉਹ ਸ਼ਰੇਆਮ ਦਿਖਦੇ ਸੀ। ਜਦੋਂ ਫੌਜ ਪੁਲਿਸ ਹੁੰਦੀ ਸੀ ਜਾਂ ਹੋਰ ਕੋਈ ਹਮਲਾ ਹੁੰਦਾ ਸੀ ਉਹ ਸ਼ਰੇਆਮ ਸਾਨੂੰ ਦਿਖਦਾ ਸੀ, ਅਸੀਂ ਉਹਦੇ ਖਿਲਾਫ ਲੜਦੇ ਸੀ। ਪਰ ਜਿਹੋ ਜਿਹਾ ਬੀਜੇਪੀ ਵਾਲਾ ਕੰਮ ਆ ਵੀ ਸਿੱਖਾਂ ਨੂੰ ਹਿੰਦੂ ਕਹੋ, RSS ਦੇ ਏਜੰਡੇ ਤਹਿਤ ਹਿੰਦੂ ਰਾਸ਼ਟਰ ਬਣਾਓ, ਇਹ ਜਿਹੜੀਆਂ ਗੱਲਾਂ ਨੇਗੀਆਂ ਇਹ ਕਾਂਗਰਸ ਨਾਲੋਂ ਵੱਖਰੀਆਂ ਜ਼ਰੂਰ ਨੇ, ਪਰ ਸਾਡੇ ਲਈ ਨਿਸ਼ਾਨਾ ਦੋਨਾਂ ਦਾ ਇੱਕੋ ਹੀ ਆ ਕਿ ਸਿੱਖੀ ਅਤੇ ਸਿੱਖਾਂ ਦਾ ਸਫਾਇਆ ਕਰਨਾ ਤੇ ਸਿੱਖਾਂ ਨੂੰ ਹਿੰਦੂ ਬਣਾਉਣਾ, ਸਿੱਖੀ ਦਾ ਹਿੰਦੂਕਰਨ ਕਰਨਾ। ਜਿਵੇਂ ਅੱਜ ਆਪਣੇ ਚੋਂ ਬਹੁਤ ਸਾਰੇ ਬੰਦੇ ਇਹ ਸੋਚਦੇ ਆ ਕਿ ਨਹੀਂ ਜੀ ਬੀਜੇਪੀ ਵਾਲੇ ਹੀ ਕਹਿੰਦੇ ਆ ਵੀ ਜਿਹੜੇ ਸਿੱਖ ਨੇ ਉਹ ਹਿੰਦੂ ਨੇ, ਪਰ ਕਾਂਗਰਸ ਸ਼ਾਇਦ ਇਦਾਂ ਨਹੀਂ ਕਹਿੰਦੀ। ਤਾਂ ਆਪਾਂ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ 1950 ਤੋਂ, ਉਹਦੇ ਚ ਜਿੱਥੇ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ, ਜਿਸ ਸੰਵਿਧਾਨ ਵਿੱਚ ਸੋਧ ਕਰਾਉਣ ਲਈ ਸਿੱਖ ਹੁਣ ਤੱਕ ਲੜਦੇ ਭਿੜਦੇ ਰਹੇ ਆ, ਉਹ ਸਿੱਖਾਂ ਨੂੰ ਹਿੰਦੂ ਲਿਖਣ ਵਾਲੀ ਜਿਹੜੀ ਕਰਤੂਤ ਆ ਉਹਦੇ ਵਿੱਚ ਤਾਂ ਮੁੱਖ ਤੌਰ ਦੇ ਉੱਤੇ ਕਾਂਗਰਸ ਦੋਸ਼ੀ ਹੈ। ਸੋ ਸਾਰਿਆਂ ਦਾ ਏਜੰਡਾ ਸਾਡੇ ਖਿਲਾਫ ਆ ਤੇ ਇਸ ਚੱਕਰ ਦੇ ਵਿੱਚ ਜਦੋਂ ਅੱਜ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਟੇਟੇ ਚੜ੍ਹ ਕੇ ਖਤਮ ਹੋਣ ਵੱਲ ਵੱਧ ਰਹੀ ਆ ਤਾਂ ਸਾਡੇ ਲਈ ਜਿੱਥੇ ਇਹ ਇੱਕ ਤਸੱਲੀ ਵਾਲੀ ਖਬਰ ਆ, ਉੱਥੇ ਇਸ ਗੱਲ ਦੇ ਵਿੱਚ ਸਾਨੂੰ ਥੋੜਾ ਜਿਹਾ ਸਾਵਧਾਨ ਰਹਿਣ ਦੀ ਲੋੜ ਆ ਕਿ ਅਸੀਂ ਬੀਜੇਪੀ ਤੋਂ ਵੀ ਬਚਣਾ। ਤੇ ਇੱਧਰ ਜਿਹੜੀ ਬਾਦਲ ਦਲ ਵਾਲੀ ਖੇਡ ਆ ਉਹਦੇ ਚ ਸਾਫ਼ ਦਿਖ ਰਿਹਾ ਹੈਗਾ ਕਿ ਜਿਵੇਂ ਕੱਲ ਆਪਾਂ ਚਰਚਾ ਕੀਤੀ ਸੀਗੀ ਕਿ ਬਾਈਬਲ ਕਾਂਡ ਬਾਰੇ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਹੋਈ ਆ, ਸੱਦਾ ਪੱਤਰ ਆ ਗਿਆ ਵਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸਾਰੀ ਪਾਰਟੀ ਦੇ ਵਿੱਚ ਬਹੁਤ ਭੱਜ ਦੌੜ ਹੋ ਰਹੀ ਆ। ਤੇ ਉੱਪਰੋਂ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਵੀ ਆ ਤੇ ਮੰਤਰੀ ਆ, ਉਹਨੇ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਵਰਦੀ ਤੇ ਤੇਲ ਪਾਉਣ ਵਾਲਾ ਕੰਮ ਕਰਤਾ ਜਦੋਂ ਉਹਨੇ ਕਿਹਾ ਕਿ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਵੀ ਜੇ ਕਰਨਾ ਹੋਵੇ ਤਾਂ ਕਰ ਲੈਣਾ ਚਾਹੀਦਾ। ਉਹ ਜਦੋਂ ਅੱਜ ਇਹ ਖਬਰਾਂ ਆਈਆਂ ਨੇ ਮੀਡੀਆ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਗ੍ਰਿਫਤਾਰ ਕਰ ਲਊਗੀ, ਤਾਂ ਇਸ ਤੋਂ ਬਾਅਦ ਵਿੱਚ ਬੜੀ ਜਿਹੜੀ ਹੈਗੀ ਆ ਗਹਿਮਾ ਗਹਿਮੀ ਉਹ ਸਿਆਸੀ ਸਫਾਂ ਦੇ ਵਿੱਚ ਹੋਣ ਲੱਗ ਪਈ ਆ। ਤੇ ਇਸ ਗੱਲ ਦੇ ਉੱਤੇ ਜਿਹੜੀ ਆਪਣੀ ਟਿੱਪਣੀ ਬਣਦੀ ਆ ਉਹ ਇਹ ਆ ਕਿ ਚਾਹੇ ਰਾਹੁਲ ਗਾਂਧੀ ਜਾਵੇ ਤੇ ਚਾਹੇ ਜਾਵੇ ਸੁਖਬੀਰ ਬਾਦਲ, ਸਵਾਲ ਤਾਂ ਵਾ ਜੇ ਪੰਥਕ ਸਫਾ ਦੇ ਵਿੱਚੋਂ ਕੌਮ ਨੂੰ ਸਮਰਪਿਤ ਨਵੀਂ ਸਿੱਖ ਲੀਡਰਸ਼ਿਪ ਉੱਭਰਿਆ। ਅੱਜ ਪਹਿਰੇਦਾਰ ਅਖਬਾਰ ਦੇ ਉੱਤੇ ਸਰਦਾਰ ਜਸਪਾਲ ਸਿੰਘ ਹੇਰਾ ਨੇ ਇਸ ਮਸਲੇ ਦੇ ਉੱਤੇ ਬੜੀ ਲੰਬੀ ਚੌੜੀ ਕੌਮੀ ਭਾਵਨਾਵਾਂ ਵਾਲੀ ਇੱਕ ਸੰਪਾਦਕੀ ਲਿਖੀ ਆ ਕਿ ਸਿੱਖ ਜਵਾਨੀ ਵੱਲ ਕਿਉਂ ਉੱਠ ਰਹੀਆਂ ਨੇ ਵਾਰ-ਵਾਰ ਨਜ਼ਰਾਂ। ਅਸੀਂ ਜਦੋਂ ਇਹ ਗੱਲ ਪੜ੍ਹ ਰਿਹਾ ਸੀ ਮੇਰੇ ਦਿਮਾਗ 'ਚ ਇੱਕ ਗੱਲ ਨਾਲ ਦੀ ਨਾਲ ਚੱਲ ਰਹੀ ਸੀ ਕਿ ਸਾਡੀ ਜਿਹੜੀ ਸਾਤੋਂ ਪਿਛਲੀ ਪੀੜ੍ਹੀ ਆ ਜਿਨ੍ਹਾਂ ਨੇ ਬਾਦਲਕਿਆਂ ਨੂੰ, ਕਾਂਗਰਸ ਨੂੰ ਜਾਂ ਹੋਰ ਧਿਰਾਂ ਨੂੰ ਉਭਾਰਿਆ, ਜਿਨ੍ਹਾਂ ਨੇ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕਾਂ ਦੇ ਪੈਰ ਲਵਾਏ, ਉਹ ਬਰਾਬਰ ਦੋਸ਼ੀ ਆ। ਅੱਜ ਦੀ ਸਿੱਖ ਨੌਜਵਾਨੀ ਲਈ ਜਿੱਥੇ ਪਹਿਲਾਂ ਜਿਹੜਾ ਇੰਨਾ ਚਿੱਕੜ ਆ, ਇੰਨਾ ਗੰਦ ਵਾ, ਇੰਨਾ ਜਿਹੜੀ ਜਿੱਲਣ ਆ ਉਹਨੂੰ ਸਾਫ਼ ਕਰਨ ਦਾ ਏਜੰਡਾ, ਉੱਥੇ ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਦਾ ਏਜੰਡਾ ਵੀ। ਤੇ ਸਿੱਖ ਨੌਜਵਾਨੀ ਜਿਹੜੀ ਆ ਉਹ ਜਿੱਥੇ RSS ਦੇ ਮਸਲੇ ਤੇ ਸਪਸ਼ਟ ਵਾ, ਜਿੱਥੇ ਹਿੰਦੂਤਵਾ ਦੇ ਮਸਲੇ ਉੱਤੇ ਸਪਸ਼ਟ ਵਾ, ਜਿੱਥੇ ਉਹ ਹੋਰ ਬਹੁਤ ਸਾਰੇ ਮੁੱਦਿਆਂ ਤੇ ਪਹਿਲੋਂ ਵਾਲੇ ਬਜ਼ੁਰਗਾਂ ਨਾਲੋਂ ਸਪਸ਼ਟ ਨੇ
ਉਸ ਗੱਲ ਨੂੰ ਦੇਖ ਕੇ ਪਹਿਲੋਂ ਵਾਲੇ ਜਿਹੜੇ ਬਜ਼ੁਰਗ ਨੇ ਸਾਡੇ ਉਹ ਕਈ ਗੱਲੋਂ ਚਿੜਦੇ ਬੜੇ ਆ। ਜਿਵੇਂ ਸਰਦਾਰ ਭਗਤ ਸਿੰਘ ਵਾਲੇ ਮਸਲੇ ਤੇ ਪਿਛਲੇ ਦਿਨਾਂ 'ਚ ਜਦੋਂ ਬਹਿਸ ਛਿੜੀ ਹੋਈ ਸੀ, ਜਦੋਂ ਅੱਜ ਦੀ ਸਿੱਖ ਜਵਾਨੀ ਇਹ ਕਹਿ ਰਹੀ ਸੀ ਕਿ ਜੇ ਸਰਦਾਰ ਭਗਤ ਸਿੰਘ ਕਾਮਰੇਡੋ ਤੁਹਾਡੇ ਅਨੁਸਾਰ ਆਹ ਸਾਰੇ ਕੁੱਤੇ ਕੰਮ ਕਰਦਾ ਰਿਹਾ, ਜਿਹੜੇ ਕੰਮ ਸਿੱਖ ਰਸਮ ਮਰਿਆਦਾ ਅਨੁਸਾਰ ਗਲਤ ਨੇ, ਤਾਂ ਜੇਕਰ ਤੁਸੀਂ ਉਹਨੂੰ ਸਮਝਦੇ ਹੋ ਵੀ ਉਹ ਕਾਮਰੇਡ ਤੇ ਨਾਸਤਕ ਸੀਗਾ ਨਾ, ਫਿਰ ਉਹਦੀ ਫੋਟੋ ਦਰਬਾਰ ਸਾਹਿਬ ਚੋਂ ਲਾ ਕੇ ਲੈ ਜਾਓ। ਅਸਲ ਵਿੱਚ ਸਿੱਖ ਨੌਜਵਾਨੀ ਜਦੋਂ ਇਹ ਗੱਲ ਕਹਿ ਰਹੀ ਆ, ਉਹ ਇਹ ਕਹਿ ਰਹੀ ਆ ਕਿ ਅਸੀਂ ਤਾਂ ਉਹਨੂੰ ਇੱਕ ਸਿੱਖ ਮੰਨ ਕੇ ਅੱਜ ਵੀ ਉਹਦੀ ਫੋਟੋ ਦਰਬਾਰ ਸਾਹਿਬ 'ਚ ਲਾਈ ਫਿਰਦੇ ਆ, ਪਰ ਤੁਸੀਂ ਉਹਦੇ ਨਾਂ ਦੇ ਉੱਤੇ ਜਿਹੜਾ ਇਹ ਕੂੜ ਪ੍ਰਚਾਰ ਕਰਦੇ ਹੋ, ਜਿਹਦੇ ਸਹਾਰੇ ਤੁਸੀਂ ਸਿੱਖ ਨੌਜਵਾਨੀ ਨੂੰ ਸਿੱਖੀ ਤੋਂ ਬਾਗੀ ਕਰ ਰਹੇ ਹੋ, ਇਹ ਚੀਜ਼ ਨਹੀਂ ਚੱਲਣੀ ਹੈਗੀ। ਸੋ ਸਿੱਖ ਨੌਜਵਾਨੀ ਜਿਹੜੀ ਆ ਉਹ ਲਕੀਰ ਖਿੱਚ ਕੇ ਚੱਲਣ ਵਾਲੀ ਆ। ਜਿਹੜਾ ਪਹਿਲਾਂ ਵਾਲਾ ਦਾ ਲਾਡਲਾ ਘੋਲ ਸੀਗਾ ਉਹ ਕੰਮ ਨਹੀਂ ਚੱਲਣਾ। ਜਿਹੜੇ ਸਾਡੇ ਦਾਦੇ ਪੜਦਾਦੇ ਸੀ ਉਹਨਾਂ ਟਾਈਮਾਂ 'ਚ ਤਾਂ ਦੱਸਦੇ ਆ ਵੀ ਹਿੰਦੂ ਸਿੱਖਾਂ ਦੇ ਵਿਆਹ ਸ਼ਾਦੀਆਂ ਵੀ ਹੁੰਦੇ ਰਹੇ। ਕਈ ਜਿਹੜੀਆਂ ਸ਼ਹਿਰੀ ਸਾਡੀਆਂ ਬਰਾਦਰੀਆਂ ਨੇ ਸ਼ਹਿਰੀ ਸਿੱਖਾਂ ਦੀਆਂ, ਉਹਨਾਂ 'ਚ ਇਹ ਚੀਜ਼ਾਂ ਆਮ ਸੀ। ਪਰ ਅੱਜ ਦੇ ਸਮੇਂ ਦੇ ਵਿੱਚ 1984 ਤੋਂ ਬਾਅਦ ਜੋ ਮਾਹੌਲ ਬਣ ਚੁੱਕਿਆ, ਉਹਦੇ ਵਿੱਚ ਅੱਜ ਦੀ ਸਿੱਖ ਜਵਾਨੀ ਦੇ ਸਾਹਮਣੇ ਉਹ ਹਾਲਾਤ, ਉਹ ਮਾਹੌਲ ਨਹੀਂ ਹੈਗਾ। 1984 ਦੇਖਣ ਵਾਲਿਆਂ ਨੇ, ਹੰਢਾਉਣ ਵਾਲਿਆਂ ਨੇ ਤੇ ਉਸ ਤੋਂ ਬਾਅਦ ਵਾਲਿਆਂ ਨੇ ਜੋ ਕੁਝ ਦੇਖ ਲਿਆ ਵਾ, ਸੰਭਾਲਿਆ ਵਾ, ਉਹ ਹੁਣ ਉਹ ਮਾਹੌਲ ਨਹੀਂ ਬਣਨਾ ਜਿਹੜਾ 1984 ਤੋਂ ਪਹਿਲਾਂ ਹੁੰਦਾ ਸੀ। ਉਦੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਬਾਰੇ ਵੀ ਇਹੋ ਜਿਹਾ ਰਵੱਈਆ ਨਜ਼ਰੀਆ ਨਹੀਂ ਸੀ। ਅੱਜ ਬਿਲਕੁਲ ਹੀ ਮਾਹੌਲ ਹੋਰ ਹੈ। ਇਸ ਹਕੀਕਤ ਨੂੰ ਸਮਝੇ ਬਗੈਰ ਗੱਲ ਅੱਗੇ ਵਧਣੀ ਨਹੀਂ ਹੈਗੀ। ਜੇਕਰ ਕੋਈ ਇਹ ਸਮਝੇ ਕਿ ਜੀ ਪਹਿਲਾਂ ਬਥੇਰੇ ਸਿੱਖ ਕਾਂਗਰਸ ਨਾਲ ਰਲ ਕੇ ਸਿਆਸਤ ਕਰਦੇ ਰਹੇ ਆ, ਤਾਂ ਕਈ ਗੱਲਾਂ ਕਈ ਸੰਤਾਂ ਮਹਾਂਪੁਰਸ਼ਾਂ ਬਾਰੇ ਜਾਂ ਸਤਿਕਾਰਯੋਗ ਸ਼ਖਸੀਅਤਾਂ ਬਾਰੇ ਵੀ ਚੱਲਦੀਆਂ ਨੇ ਕਿ 1980 ਤੋਂ ਪਹਿਲਾਂ ਜਾਂ 84 ਤੋਂ ਪਹਿਲਾਂ ਇਹ ਸਾਰੇ ਕਾਂਗਰਸ ਨਾਲ ਸੰਬੰਧ ਰੱਖਦੇ ਸੀ। ਭਾਈ ਉਦੋਂ 1984 ਨਹੀਂ ਸੀ ਵਾਪਰਿਆ। ਜਦੋਂ 1984 ਵਾਪਰ ਗਿਆ, ਉਦੋਂ ਬਾਅਦ ਵਿੱਚ ਕਾਂਗਰਸ ਜਾਂ ਹਿੰਦੂ ਬਾਰੇ ਜਿਹੜੀ ਸਿੱਖਾਂ ਦੀ ਰਾਏ ਆ ਉਹ ਬਦਲਣੀ ਸੀ, ਉਹ ਬਦਲ ਚੁੱਕੀ ਆ। ਹੁਣ ਜਿਹੜੇ ਪਹਿਲੋਂ ਵਾਲੀਆਂ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਫੇਰ ਉਸੇ ਗਧੀ ਗੇੜ 'ਚ ਪਾਉਣਾ ਚਾਹੁੰਦੇ ਆ, ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੀ ਸੋਚ ਸਲਾਮ, ਕਿਉਂਕਿ ਨਵਾਂ ਪਾਣੀ, ਨਵੀਂ ਜਿਹੜੀ ਹਵਾ ਉਹ ਸਾਹਮਣੇ ਆ ਚੁੱਕੀ ਆ। ਜੇ ਸੁਖਬੀਰ ਬਾਦਲ ਵਰਗੇ, ਰਾਹੁਲ ਗਾਂਧੀ ਵਰਗੇ ਲਾ ਕੇ ਉਹ ਮਾਰੇ ਲੋਕਾਂ ਨੇ, ਤਾਂ ਜਿਹੜੇ ਨਵੇਂ ਜਿਹੜੇ ਚਿਹਰੇ ਉੱਭਰ ਰਹੇ ਨੇ ਪੰਥਕ ਸਿਆਸਤ ਵਿੱਚ ਜਾਂ ਸਿੱਖ ਸਿਆਸਤ ਵਿੱਚ, ਉਹਨਾਂ ਨੇ ਬਹੁਤ ਕੁਝ ਬਦਲਣਾ। ਅੱਜ ਜਦੋਂ ਪਹਿਰੇਦਾਰ ਅਖਬਾਰ ਦੇ ਉੱਤੇ ਮੈਂ ਅੱਜ ਦੇ ਹਾਲਾਤਾਂ ਬਾਰੇ ਤਬਸਰਾ ਜਾਂ ਜਿਹੜੀ ਸੰਪਾਦਕੀ ਆ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਪੜ੍ਹੀ, ਤਾਂ ਬੜਾ ਚੰਗਾ ਲੱਗਿਆ ਕਿ ਜਿਹੜਾ ਬਦਲਾਅ ਆ ਰਿਹਾ, ਚਾਹੇ ਉਹ ਆਮ ਆਦਮੀ ਪਾਰਟੀ ਨੂੰ ਸੱਤਾਧਾਰੀ ਬਣਾਉਣ ਦਾ ਬਦਲਾਅ ਆ, ਉਹ ਕਿਹਨੇ ਲਿਆਂਦਾ ਵਾ? ਉਹ ਨੌਜਵਾਨੀ ਨੇ ਲਿਆਂਦਾ ਵਾ। ਤੇ ਜਦੋਂ ਉਹਨਾਂ ਨੂੰ ਲੱਗਿਆ, ਸਿੱਖ ਨੌਜਵਾਨੀ ਨੂੰ, ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਬਹੁਤੀ ਸਹਿਰਦ ਨਹੀਂ, ਜਿਨ੍ਹਾਂ ਮਸਲਿਆਂ ਦੀ ਗੱਲ ਕਰਕੇ ਸੱਤਾ 'ਚ ਆਈ ਆ, ਤਾਂ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣ ਵਾਲੇ ਵੀ ਇਹੀ ਨੇ, ਇਹੀ ਸਿੱਖ ਜਵਾਨੀ ਹੈ। ਤੇ ਇਸ ਤੋਂ ਅੱਗੇ ਆ ਜਾਓ ਬਈ, ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੁਝ ਸਟੈਪ ਚੱਕੇ ਆ, ਚਾਹੇ ਉਹ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਆ, ਚਾਹੇ ਬਹਿਬਲ ਕਾਂਡ ਆ ਜਿਹੜਾ ਉਹਦੇ ਬਾਰੇ ਸਰਗਰਮੀ ਵਧਾਉਣਾ, ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਹੱਥ ਪਾਉਣ ਦੀਆਂ ਸਕੀਮਾਂ ਬਣ ਰਹੀਆਂ ਨੇ, ਇਹ ਸਾਰੀਆਂ ਵੀ ਸਿੱਖ ਨੌਜਵਾਨੀ ਦੇ ਜਿਹੜੀਆਂ ਨੇਗੀਆਂ ਕਰਕੇ ਹੋ ਰਿਹਾ ਵਾ। ਜੇਕਰ ਸਿੱਖ ਨੌਜਵਾਨਾਂ ਨੇ ਬਹਿਬਲ ਕਾਂਡ ਦੇ ਸੰਬੰਧ ਵਿੱਚ ਮੋਰਚਾ ਲਾਇਆ ਹੋਇਆ ਉੱਥੇ, ਤਾਂ ਉਹਦੇ ਵੱਲ ਟੇਢੀ ਅੱਖ ਨਾਲ ਝਾਕਣ ਦੀ ਜਾਂ ਉਹਨੂੰ ਖਰਾਬ ਕਰਨ ਦੀ, ਜਿਵੇਂ ਉੱਥੇ ਗਏ ਹੋਏ ਲੀਡਰਾਂ ਨੂੰ ਸਿੱਖ ਨੌਜਵਾਨੀ ਟੁੱਟ ਕੇ ਪੈਂਦੀ ਹੈ, ਹੱਕ ਮੰਗਦੀ ਆ, ਇਨਸਾਫ ਮੰਗਦੀ ਆ, ਇਹ ਸਾਰੇ ਕਾਸੇ ਨੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਹੈਗਾ ਆਮ ਆਦਮੀ ਪਾਰਟੀ ਦੇ ਸੰਬੰਧਿਤ ਸਮਰਥਕ ਲੋਕਾਂ ਨੂੰ, ਕਿ ਜਿਹੜੀ ਹੈਂਕੜਬਾਜ਼ੀ ਵਾਲੀ ਤੁਹਾਡੀ ਬਿਰਤੀ ਆ ਨਾ, ਜੇ ਤੁਸੀਂ ਉਹਨੂੰ ਨਾ ਤਿਆਗਿਆ ਤੇ ਕੁਝ ਕਰਕੇ ਨਾ ਦਿਖਾਇਆ, ਤਾਂ ਤੁਹਾਡਾ ਹਾਲ ਜਿਹੜਾ ਹੈਗਾ ਉਹ ਉਹੀ ਹੋਊਗਾ ਜਿਹੜਾ ਪਹਿਲਾਂ ਪੰਜਾਬ 'ਚ ਕਾਂਗਰਸ ਦਾ ਹੋਇਆ ਜਾਂ ਉਦੋਂ ਪਹਿਲਾਂ ਬਾਦਲ ਕਿਆਂ ਦਾ ਹੋਇਆ। ਸੋ ਇਹ ਜਿਹੜਾ ਮਾਹੌਲ ਬਣਾਇਆ ਜਾ ਰਿਹਾ, ਇਹ ਅੱਜ ਦੀ ਸਿੱਖ ਨੌਜਵਾਨੀ ਵੱਲੋਂ ਬਣਾਇਆ ਜਾ ਰਿਹਾ। ਜਿਹੜੇ ਸਾਡੇ ਵੱਡੇ ਬਜ਼ੁਰਗ ਨੇ, ਉਮਰਦਰਾਜ ਲੋਕ ਨੇ, ਉਹਨਾਂ ਨੂੰ ਤਾਂ ਹੁਣ ਵੀ ਲੱਗਦਾ ਵੀ ਜੇ ਬਾਦਲ ਦਲ ਪਾਸੇ ਹੋ ਗਿਆ, ਬਾਦਲ ਪਰਿਵਾਰ ਪਾਸੇ ਕਰ ਗਿਆ, ਫੇਰ ਪਤਾ ਨਹੀਂ ਦਿਨ ਹੀ ਨਹੀਂ ਚੜ੍ਹਨਾ ਹੈਗਾ। ਜਿਵੇਂ ਕਹਿੰਦੇ ਹੁੰਦੇ ਆ ਨਾ ਬਈ ਜਿਹੜਾ ਕੁੱਕੜ ਆ, ਜੇ ਉਹ ਬਾਂਗ ਨਹੀਂ ਦਊਗਾ ਤਾਂ ਫਿਰ ਕਿਹੜਾ ਦਿਨ ਨਹੀਂ ਚੜ੍ਹਨਾ। ਇੱਥੇ ਉਹ ਹਾਲਾਤ ਬਣਾਏ ਪਏ ਆ। ਕਈ ਆਪਣੇ ਇਹੋ ਜਿਹੇ ਬਜ਼ੁਰਗ ਸਿਆਣੇ ਬਿਆਣੇ ਉਹ ਕਹਿੰਦੇ ਆ ਵੀ ਠੀਕ ਆ, ਇਹਨਾਂ ਨੇ ਬੜੀਆਂ ਗਲਤੀਆਂ ਕੀਤੀਆਂ ਨੇ, ਪਰ ਜੇਕਰ ਬਾਦਲ ਪਰਿਵਾਰ ਪਾਸੇ ਹੋਗਾ ਫਿਰ ਆਪਣੇ ਨਾਲ ਬਹੁਤ ਬੁਰੀ ਹੋਊਗੀ। ਵੀ ਪਹਿਲੋਂ ਬੜੀ ਚੰਗੀ ਹੋ ਰਹੀ ਆ ਆਪਣੇ ਨਾਲ, ਜਿਹੜੀ ਹੁਣ ਹੋਰ ਮਾੜੀ ਹੋ ਜੂ। ਸਿੱਖੀ ਦਾ ਤੇ ਸਿੱਖਾਂ ਦਾ ਜੋ ਨੁਕਸਾਨ ਬਾਦਲ ਕਹਿੰਦੇ ਹੁੰਦਿਆਂ ਹੋ ਰਿਹਾ, ਜੇ ਇਹ ਵਿੱਚੋਂ ਕੱਢ ਦਿੱਤੇ ਜਾਣ
ਤਾਂ ਨੁਕਸਾਨ ਤਾਂ ਫਿਰ ਵੀ ਮਾੜਾ ਮੋਟਾ ਹੋਊਗਾ, ਪਰ ਉਹਦੇ ਨਾਲ ਲੜਨ ਦਾ ਸਵਾਦ ਵੱਖਰਾ ਹੋਊਗਾ, ਕਿਉਂਕਿ ਹੁਣ ਵਿਚਾਲੇ ਇਹ ਜਿਹੜੇ ਨੇ ਨਾ ਕਿਸੇ ਪਾਸੇ ਗੱਲ ਨੂੰ ਤਾਲ ਪੱਤਾ ਲੱਗਣ ਦਿੰਦੇ ਨੇ, ਨਾ ਕਹਾਣੀ ਮੁੱਕਣ ਦਿੰਦੇ ਨੇ। ਫਿਰ ਲੜਾਂਗੇ ਤੇ ਹਾਰਾਂਗੇ। ਜਿਵੇਂ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀਗੇ ਬਈ ਜੇਕਰ ਇਤਿਹਾਸ ਵਿੱਚ ਇਹ ਦਰਜ ਹੋ ਜਾਵੇ ਕਿ ਇੱਕ ਕੌਮ ਹੋਈ ਆ 500 550 ਸਾਲ ਰਹੇ ਧਰਤੀ ਤੇ, ਇੱਕ ਵੀ ਬੰਦੇ ਨੇ ਸਿਧਾਂਤ ਨਹੀਂ ਛੱਡਿਆ, ਲੜਦੇ ਮਰਦੇ ਸਾਰੇ ਖਤਮ ਤਾਂ ਹੋ ਗਏ, ਕੌਮ ਸਾਰੀ ਦੀ ਸਾਰੀ ਮਾਰੀ ਗਈ, ਪਰ ਇੱਕ ਵੀ ਬੰਦੇ ਨੇ ਸਿੱਖ ਸਿਧਾਂਤ ਨੂੰ ਨਹੀਂ ਤਿਆਗਿਆ। ਕਹਿੰਦੇ ਤਾਂ ਵੀ ਇਹ ਸੌਦਾ ਮਾੜਾ ਨਹੀਂ ਜੇ ਇਤਿਹਾਸ ਵਿੱਚ ਇਹ ਦਰਜ ਹੋ ਜਾਵੇ। ਪਰ ਕਹਿੰਦਾ ਵੀ ਹਜ਼ਾਰਾਂ ਸਦੀਆਂ ਆਪਦੇ ਸਿਧਾਂਤ ਨੂੰ, ਸਰੂਪ ਨੂੰ ਪਿੱਠ ਦੇ ਕੇ ਜੇਕਰ ਜੋਈਏ, ਇਹ ਫਿਰ ਸਾਡੇ ਲਈ ਮਰਨ ਵਾਲੀ ਗੱਲ। ਸੋ ਆਪਾਂ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਕਿ ਅੱਜ ਦੀ ਸਿੱਖ ਨੌਜਵਾਨੀ ਆ ਜਿਹੜੀ, ਉਹਦੇ ਲਈ ਜਿਹੜੇ ਸਵਾਲ ਤਾਂ ਬਹੁਤ ਵੱਡੇ ਨੇ, ਪਰ ਉਹਦੇ ਤੇ ਸਾਨੂੰ ਆਸ ਰੱਖਣੀ ਪਊਗੀ। ਔਰ ਜਿਹੜੇ ਸਿਆਸੀ ਧੜੇ ਨੇ ਉਹਨਾਂ ਨੇ ਇਸ ਲਫ਼ਜ਼ ਨੂੰ ਪਛਾਣ ਲਿਆ ਵਾ। ਜੇ ਆਮ ਆਦਮੀ ਪਾਰਟੀ ਸਿੱਖ ਨੌਜਵਾਨੀ ਨੂੰ ਉਹਦੇ ਬਦਲੇ ਹੋਏ ਤੇਵਰਾਂ ਨੂੰ ਦੇਖ ਕੇ ਏਜੰਡਾ ਬਦਲਣ ਲਈ ਮਜਬੂਰ ਹੋਈ ਆ, ਬਾਈਬਲ ਕਾਂਡ ਦੇ ਉੱਤੇ ਕੰਮ ਹੋ ਰਿਹਾ, ਜਾਂ ਭ੍ਰਿਸ਼ਟਾਚਾਰੀਆਂ ਨੂੰ ਫੜਨ ਦੀ ਮੁਹਿੰਮ ਜਿਹੜੀ ਹੈਗੀ ਆ ਫੇਰ ਤੇਜ਼ ਕਰਨੀ ਪੈ ਰਹੀ ਆ, ਹੋਰ ਵੀ ਕਈ ਮਸਲੇ ਨੇ, ਕਈ ਮੁੱਦੇ ਨੇ ਜਿਨ੍ਹਾਂ ਉੱਤੇ ਨੌਜਵਾਨੀ ਦਾ ਜਿਹੜਾ ਹਿਸਾਬ ਕਿਤਾਬ ਲਾ ਕੇ ਸਟੈਪ ਚੱਕੇ ਜਾ ਰਹੇ ਨੇ। ਉਵੇਂ ਹੀ ਜਿਹੜਾ ਬਾਦਲ ਦਲ ਵਾ ਉਹਨੇ ਵੀ ਆਪਦੇ ਏਜੰਟਾਂ ਨੂੰ ਸਰਗਰਮ ਕਰ ਦਿੱਤਾ ਹੋਇਆ ਵਾ, ਤੇ ਅੱਡ-ਅੱਡ ਢੰਗ ਤਰੀਕਿਆਂ ਨਾਲ ਪੰਥਕ ਸਫਾਂ 'ਚ ਵਿਚਰਨ ਵਾਲੇ ਸਰਗਰਮ ਆਗੂਆਂ ਨੂੰ, ਸਿੱਖ ਨੌਜਵਾਨਾਂ ਨੂੰ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਆ ਪਹਿਲਗਾਮ ਦੇ ਵਿੱਚ ਫੈਡਰੇਸ਼ਨ ਦਾ ਕੈਂਪ ਲੱਗਿਆ, ਉਹਦੇ ਵਿੱਚ ਬਹੁਤ ਕੁਝ ਚੰਗਾ ਚੰਗਾ ਵਾਪਰਿਆ, ਪਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਂ ਉੱਥੇ ਜਾਣ ਵਾਲੇ ਬਾਦਲ ਦਲ ਨਾਲ ਸੰਬੰਧਿਤ ਰਹੇ ਪੁਰਾਣੇ ਫੈਡਰੇਸ਼ਨੀਆਂ ਨੇ ਉੱਥੇ ਹਾਜ਼ਰੀ ਲਵਾਈ ਆ ਜਿਹੜੀ, ਉਹਦੇ ਕਈ ਲੋਕਾਂ ਨੇ ਬੜੇ ਗਲਤ ਅਰਥ ਲਏ ਨੇ। ਗਲਤ ਨਹੀਂ, ਮੇਰੀ ਨਜ਼ਰ ਤਾਂ ਸਹੀ ਅਰਥ ਨੇ, ਪਰ ਇਹਨਾਂ ਦੀ ਨਜ਼ਰ 'ਚੋਂ ਗਲਤ ਅਰਥ ਨੇ। ਇਹ ਕਹਿਣਗੇ ਜੀ ਅਸੀਂ ਇਹੋ ਜਿਹੀ ਮਨਸ਼ਾ ਨਾਲ ਨਹੀਂ ਗਏ ਸੀ। ਲੋਕਾਂ ਨੂੰ ਲੱਗਦਾ ਹੈ ਕਿ ਅਸਲ ਵਿੱਚ ਫੈਡਰੇਸ਼ਨ ਦੇ ਝੰਡੇ ਹੇਠ ਕੀਤੀ ਹੋਈ ਇਹ ਸਰਗਰਮੀ ਆ ਜਿਹੜੀ, ਇਹ ਸਿੱਖ ਨੌਜਵਾਨਾਂ ਦੀ ਜਿਹੜੀ ਸਰਗਰਮੀ ਆ ਉਹਨੂੰ ਕਾਊਂਟਰ ਕਰਨ ਲਈ ਬਾਦਲ ਦਲ ਦੀ ਖੇਡੀ ਹੋਈ ਚਾਲ ਆ। ਤੇ ਇਹ ਨਵੇਂ ਨੌਜਵਾਨਾਂ ਨੂੰ ਆਪਦੇ ਕਲਾ ਵਿੱਚ ਲੈਣ ਦੀ ਇੱਕ ਖੇਡ ਆ। ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਰਜਿੰਦਰ ਸਿੰਘ ਮਹਿਤਾ ਤੇ ਚਾਵਲੇ ਉਹਨਾਂ ਨੇ, ਹੋਰ ਸਾਰਿਆਂ ਨੇ ਫੈਡਰੇਸ਼ਨ ਦੇ ਝੰਡੇ ਚੱਕ ਕੇ ਬਾਦਲ ਦਲ ਦੇ ਨਾਲ ਤਾਲਮੇਲ ਬਣਾ ਕੇ ਸਿਆਸਤ ਸ਼ੁਰੂ ਕੀਤੀ, ਉਹਨਾਂ ਦਿਨਾਂ ਦੇ ਵਿੱਚ ਕਈ ਨੌਜਵਾਨਾਂ ਨੇ ਇਹ ਸੋਚ ਕੇ ਫੈਡਰੇਸ਼ਨਾਂ ਜੁਆਇਨ ਕਰ ਲਈਆਂ ਵੀ ਇਹ ਭਾਈ ਅਮਰੀਕ ਸਿੰਘ, ਸੰਤ ਜਰਨੈਲ ਸਿੰਘ ਤੇ ਇਹ ਉਹੀ ਫੈਡਰੇਸ਼ਨ ਆ। ਪਰ ਉਹਨਾਂ ਨੂੰ ਥੋੜੇ ਚਿਰ ਬਾਅਦ ਹੀ ਜਦੋਂ ਸਮਝ ਆਈ, ਉਹ ਬੜੇ ਦੁਵਿਧਾ 'ਚ ਫਸ ਗਏ। ਉਹਨਾਂ ਨੂੰ ਇਸ ਗੱਲ ਦੀ ਸਮਝ ਨਾ ਆਵੇ ਕਿ ਅਸੀਂ ਕਿੱਧਰ ਜਾਈਏ, ਕਿਉਂਕਿ ਉਦੋਂ ਕੋਈ ਬਦਲਵੇਂ ਪਲੇਟਫਾਰਮ ਬਹੁਤੇ ਜ਼ਿਆਦਾ ਮੌਜੂਦ ਨਹੀਂ ਸੀ। ਉਦੋਂ ਕਿੰਨੀਆਂ ਸਾਰੀਆਂ ਫੈਡਰੇਸ਼ਨਾਂ ਇਸੇ ਕਰਕੇ ਬਣੀਆਂ ਕਿਉਂਕਿ ਸਾਰਿਆਂ ਨੂੰ ਇਹ ਦਿਖਦਾ ਸੀਗਾ ਕਿ ਬਾਦਲ ਦਲ ਦੀ ਸਿਆਸਤ ਵਿੱਚੋਂ ਸਾਨੂੰ ਕੁਝ ਨਾ ਕੁਝ ਮਿਲੂਗਾ, ਚਾਹੇ ਉਹ ਗੁਰਚਰਨ ਸਿੰਘ ਗਰੇਵਾਲ ਵਾਲੀ ਫੈਡਰੇਸ਼ਨ ਸੀ, ਤੇ ਚਾਹੇ ਉਹ ਪੀਰ ਮੁਹੰਮਦ ਵਾਲੀ ਸੀ, ਚਾਹੇ ਉਹ ਭੋਮੇ ਦੀ ਸੀ, ਤੇ ਚਾਹੇ ਕਿਸੇ ਹੋਰ ਦੀ ਸੀ। ਇਹ ਜਿਹੜੀਆਂ 15-20 ਫੈਡਰੇਸ਼ਨ ਦੇ ਟੋਟੇ ਸੀਗੇ, ਇਹਨਾਂ ਸਾਰਿਆਂ ਨੂੰ ਬਾਦਲ ਦਲ ਤੋਂ ਸਿਆਸੀ ਲਾਹੇ ਲੈਣ ਦੀ ਆਸ ਨੇ ਇਹਨਾਂ ਨੂੰ ਇੱਕ ਦੂਜੇ ਦੇ ਨੇੜੇ ਨਹੀਂ ਆਉਣ ਦਿੱਤਾ। ਜੇ ਪੰਥਕ ਏਜੰਡਾ ਹੁੰਦਾ ਫਿਰ ਇਕਜੁੱਟ ਤੇ ਇਕਮੁੱਠ ਹੋ ਕੇ ਚੱਲਦੇ। ਅੱਜ ਬਦਲੇ ਹੋਏ ਮਾਹੌਲ ਦੇ ਵਿੱਚ ਇਹ ਸਾਰੇ ਦੇ ਸਾਰੇ ਇਰਰੈਲੇਵੈਂਟ ਹੋ ਚੁੱਕੇ ਆ। ਜਿਵੇਂ ਬਾਦਲ ਦਲ ਦੇ ਹਮਾਇਤ ਵਿੱਚ ਆਮ ਜਿਹੜਾ ਸਿੱਖ ਆ ਉਹ ਨਹੀਂ ਜਾਣਾ ਚਾਹੁੰਦਾ, ਉਵੇਂ ਕੋਈ ਵੀ ਨੌਜਵਾਨ ਇਹਨਾਂ ਫੈਡਰੇਸ਼ਨਾਂ ਦੇ ਵਿੱਚ ਵੀ ਸ਼ਾਮਲ ਨਹੀਂ ਹੋਣਾ ਚਾਹੁੰਦਾ। ਨਵੇਂ ਸਿੱਖ ਨੌਜਵਾਨਾਂ ਨੂੰ ਇਹਨਾਂ ਦੀ ਬਜਾਏ ਜਿਹੜੇ ਹੋਰ ਨਵੇਂ ਉੱਭਰ ਰਹੇ ਸਿੱਖ ਗਰੁੱਪ ਨੇ ਉਹਨਾਂ ਵਿੱਚ ਜ਼ਿਆਦਾ ਰੁਚੀ ਹੈ। ਤੋ ਜਿਹੜੇ ਭਾਈ ਦੀਪ ਸਿੱਧੂ ਤੋਂ ਬਾਅਦ ਵਿੱਚ ਨਵੇਂ ਨੌਜਵਾਨ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਏ ਨੇ, ਜਾਂ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਦੀਪ ਸਿੱਧੂ ਦੇ ਅੰਤਮ ਅਰਦਾਸ ਮੌਕੇ ਹਾਜ਼ਰੀਆਂ ਭਰੀਆਂ ਸੀ, ਉਹਨਾਂ ਸਾਰੇ ਨੌਜਵਾਨਾਂ ਨੂੰ ਸਾਫ਼ ਦਿਖਦਾ ਕਿ ਜਿਹੜੇ ਇਹ ਫੈਡਰੇਸ਼ਨ ਵਾਲੇ ਝੰਡੇ ਚੱਕ ਕੇ ਨੌਜਵਾਨ ਮੈਦਾਨ 'ਚ ਆ ਰਹੇ ਨੇ, ਇਹ ਅਸਲ ਵਿੱਚ ਉਹੀ ਸਭ ਕੁਝ ਲੈ ਕੇ ਆ ਰਹੇ ਨੇ ਜਿਹਦੇ ਤੋਂ ਖਹਿੜਾ ਛਡਵਾਉਣਾ। ਇਹ ਅਸਲ ਵਿੱਚ ਉਹੀ ਚੀਜ਼ ਆ ਜਿਹਦੇ ਤੋਂ ਕੌਮ ਜਿਹੜੀ ਪਹਿਲਾਂ ਹੀ ਦੁਖੀ ਆ, ਜਿਹਨੇ ਕੌਮ ਨੂੰ ਨਿਰਾਸ਼ ਕੀਤਾ। ਸੋ ਇਸ ਸਿਆਣਪ ਨੂੰ ਨੌਜਵਾਨਾਂ ਦੀ ਨੂੰ ਸਲਾਮ ਕਰਦੇ ਆ। ਦੂਜੇ ਪਾਸੇ ਇੱਕ ਹੋਰ ਮਸਲਾ ਜਿਹੜਾ ਨੌਜਵਾਨੀ ਨਾਲ ਹੀ ਸੰਬੰਧਿਤ ਆ। ਇਸ ਵੇਲੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਨੇ ਉਹ ਉਹਨਾਂ ਕ੍ਰੀਤੀਆਂ ਦਾ ਸ਼ਿਕਾਰ ਨੇ, ਕਰਾਹੇ ਪੈ ਚੁੱਕੇ ਆ, ਤੇ ਉਹਨਾਂ ਦੇ ਘਰ ਦੇ ਬਹੁਤ ਦੁਖੀ ਨੇ। ਜਿਵੇਂ
ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ, ਜਿਨ੍ਹਾਂ ਨੌਜਵਾਨਾਂ ਦੇ ਘਰਾਂ ਦੇ ਵਿੱਚ ਦੋਸ਼ੀ ਜਿਹੜੇ ਸੀਗੇ, ਉਹਨਾਂ ਦੇ ਘਰਾਂ 'ਚ ਜਦੋਂ ਵੀਡੀਓ ਕੈਮਰੇ ਵਾਲੇ ਯੂਟਿਊਬਾਂ ਵਾਲੇ ਗਏ ਆ, ਤਾਂ ਉਹਨਾਂ ਦੇ ਬਹੁਤਿਆਂ ਦੇ ਬਿਆਨ ਘਰਦਿਆਂ ਦੇ ਇਹੀ ਸੀ ਵੀ ਜਿੱਥੇ ਮਿਲਦਾ ਮਾਰ ਦਿਓ, ਅਸੀਂ ਤਾਂ ਬੇਦਖਲ ਕੀਤਾ ਹੋਇਆ, ਸਾਡੇ ਨਾਲ ਤਾਂ ਉਹਦਾ ਸੰਬੰਧ ਕੋਈ ਨਹੀਂ, ਅਸੀਂ ਤਾਂ ਉਹਨੂੰ ਕੁਛ ਨਹੀਂ ਸਮਝਦੇ ਤੇ ਅਸੀਂ ਤਾਂ ਆਪ ਦੁਖੀ ਆ। ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਜਿਨ੍ਹਾਂ ਨੌਜਵਾਨਾਂ ਨੇ ਕੀਤੀਆਂ, ਜਿਨ੍ਹਾਂ ਲੋਕਾਂ ਨੇ ਗੜਬੜਾਂ ਕੀਤੀਆਂ, ਉਹਨਾਂ ਦੇ ਘਰ ਦੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ, ਤਾਂ ਇਹਦਾ ਮਤਲਬ ਸਾਫ਼ ਆ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਗਲਤ ਜਿਹੜੀਆਂ ਲੀਹਾਂ ਨੇ ਉਹਨਾਂ ਤੇ ਨੌਜਵਾਨ ਪੈ ਰਹੇ ਆ। ਉਹਨਾਂ ਸਾਰਿਆਂ ਨੌਜਵਾਨਾਂ ਦੇ ਅੰਦਰ એનર્ਜੀ ਤਾਂ ਹੈ, ਦਲੇਰੀ, ਜੁਰਤ ਜਾਂ ਸਭ ਕੁਝ ਹੈ, ਪਰ ਉਹਨਾਂ ਸਭ ਨੂੰ ਕਿਸ ਚੀਜ਼ ਨੇ ਕਰਾਹੇ ਪਾਇਆ? ਉਹ ਹੈਗਾ ਇੰਡੀਅਨ ਸਟੇਟ ਸਿਸਟਮ। ਉਹ ਸਾਨੂੰ ਗੁੰਡੇ, ਬਦਮਾਸ਼ ਤੇ ਮਾੜੇ ਅਨਸਰ ਬਣਾਉਣ ਦੇ ਲਈ ਪੂਰਾ ਮਾਹੌਲ ਤਿਆਰ ਕਰਦਾ। ਕਿਵੇਂ ਤਿਆਰ ਕਰਦਾ ਹੈ? ਬਈ ਜਦੋਂ ਟੈਲੀਵਿਜ਼ਨ ਦੇ ਉੱਤੇ, ਫਿਲਮਾਂ ਦੇ ਉੱਤੇ, ਚੈਨਲਾਂ ਦੇ ਉੱਤੇ, ਹੋਰ ਕਲਾ ਦੇ ਵੱਖ-ਵੱਖ ਰੂਪਾਂ ਦੇ ਰਾਹੀਂ ਹਰ ਇੱਕ ਮੌਕੇ ਇਹੀ ਦਿਖਾਈ ਜਾਣਾ ਵੀ ਮੂੰਹ ਸਿਰ ਬਣਾ ਲਓ ਤੇ ਜਿਹੜੇ ਹੈਗੇ ਆ ਪੁੱਠੇ ਸਿੱਧੇ ਕੱਪੜੇ ਪਾਓ ਤੇ ਵਧੀਆ ਗੱਡੀ, ਮਹਿੰਗੇ ਸ਼ੌਂਕ ਰੱਖੋ, ਹਥਿਆਰ ਰੱਖੋ, ਬਦਮਾਸ਼ੀ ਕਰੋ ਤੇ ਇਹ ਚੀਜ਼ਾਂ ਜਿਹੜੀਆਂ ਨੇਗੀਆਂ ਕਰਨ ਦੇ ਨਾਲ ਤੁਸੀਂ ਬਹੁਤ ਸੂਰਮੇ ਤੇ ਬੜੇ ਘੈਂਟ ਲੱਗਦੇ। ਹੁਣ ਅਣਖ ਜਿਹੜੀ ਆ, ਗੈਰਤ, ਜਿੰਦਾ ਦਿਲੀ, ਸੂਰਬੀਰਤਾ, ਦ੍ਰਿੜਤਾ, ਜਿਹੜੀ ਜਾਂਬਾਜ਼ੀ ਆ, ਇਹ ਸਾਡੇ ਖੂਨ ਚ ਵਾ ਪੰਜਾਬ ਦੇ ਵਿੱਚ। ਪਰ ਇਸੇ ਸਾਰੇ ਗੁਣਾਂ ਨੂੰ ਜੇਕਰ ਹਾਂ ਪੱਖੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਦੁਨੀਆ ਸਲਾਮਾ ਕਰਦੀ ਆ, ਪਰ ਜੇ ਇਹ ਸੂਰਬੀਰਤਾ, ਦ੍ਰਿੜਤਾ, ਜਾਂਬਾਜ਼ੀ, ਦਲੇਰੀ ਜਿਹੜੀ ਆ ਉਹ ਨਾ ਵਾਚਕ ਗਾਵਾਂ ਚ ਲਾ ਦਿੱਤੀ ਜਾਵੇ ਤਾਂ ਫਿਰ ਦੁਨੀਆ ਜਿਹੜੀ ਆ ਤਿਰਸਕਾਰ ਕਰਦੀ। ਸਾਡੇ ਨੌਜਵਾਨਾਂ ਦੇ ਜਿਹੜੇ ਗੁਣਾਂ ਦਾ ਜਿਹੜਾ ਹੈਗਾ, ਜਿਹੜੇ ਗੁਣਾਂ ਕਰਕੇ ਸਤਿਕਾਰ ਬਣਾਉਣਾ ਸੀ ਨੌਜਵਾਨਾਂ ਦਾ, ਉਹਨਾਂ ਨੂੰ ਔਗਣ ਬਣਾ ਦਿੱਤਾ ਗਿਆ। ਅੱਜ ਦੀ ਜਿਹੜੀ ਨੌਜਵਾਨੀ ਆ ਉਹਦੇ ਅੰਦਰ ਬਹੁਤ ਕੁਝ ਇਹੋ ਜਿਹਾ ਭਰਿਆ ਜਾ ਰਿਹਾ ਜਿਹਦੀ ਕਰਕੇ ਜਿਹੜੇ ਉਹਦੇ ਗੁਣ ਨੇ ਉਹ ਔਗਣ ਬਣ ਗਏ। ਅੱਜ ਜਦੋਂ ਨੌਜਵਾਨ ਗਨ ਚੱਕਦਾ, ਸਾਡੀ ਪਿਛਲੀ ਪੀੜ੍ਹੀ ਨੇ ਵੀ ਗਨ ਚੱਕੀ ਸੀ, ਅੱਜ ਦੀ ਪੀੜ੍ਹੀ ਜਦੋਂ ਗਨ ਚੱਕਦੀ ਆ ਉਹ ਗੈਂਗਸਟਰ ਐਲਾਨੀ ਜਾਂਦੀ ਤੇ ਸਮਾਜ ਵੀ ਕਹਿੰਦਾ ਹੈਗਾ ਕਿ ਇਹਦਾ ਹਥਿਆਰ ਚੱਕਣਾ ਮਾੜਾ ਸੀ। ਪਿਛਲੀ ਪੀੜ੍ਹੀ ਨੇ ਵੀ ਬਥੇਰੇ ਕਤਲ ਕੀਤੇ ਆ, ਪਰ ਉਹਨਾਂ ਕਤਲਾਂ ਦੇ ਲਈ ਅੱਜ ਅਸੀਂ ਪ੍ਰਾਊਡ ਫੀਲ ਕਰਦੇ ਹਾਂ, ਫਖਰ ਮਹਿਸੂਸ ਕਰਦੇ ਹਾਂ। 31 ਤਰੀਕ ਨੂੰ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਆ ਰਿਹਾ। ਭਾਈ ਦਿਲਾਵਰ ਸਿੰਘ ਨੇ ਪਿੰਡੇ ਨਾਲ ਬੱਬ ਬੰਨ ਕੇ ਬਿਆੰਤੇ ਬੁੱਚੜ ਨੂੰ ਉਡਾਇਆ ਸੀ। ਅੱਜ ਅਸੀਂ ਉਹਦਾ ਦਿਨ ਮਨਾਉਂਦੇ ਆ। ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਇਹੋ ਜਿਹੇ ਅਨੇਕਾਂ ਹੀ ਸੂਰਬੀਰ ਯੋਧੇ ਆ। ਬੜੀ ਵੱਡੀ ਲੰਬੀ ਚੌੜੀ ਲਿਸਟ ਵਾ। ਇਹਨਾਂ ਸੂਰਬੀਰਾਂ ਨੇ ਹਥਿਆਰ ਚੱਕ ਕੇ ਜੋ ਕੁਝ ਪੰਥ ਤੇ ਪੰਜਾਬ ਨੇ ਕੀਤਾ ਉਹਦਾ ਸਾਨੂੰ ਮਾਣ ਆ। ਪਰ ਅੱਜ ਦੀ ਸਿੱਖ ਨੌਜਵਾਨੀ ਜਿਹੜੇ ਕਤਲ ਕਰਦੀ ਫਿਰਦੀ ਆ, ਅੱਜ ਦੀ ਪੰਜਾਬ ਦੀ ਜਵਾਨੀ ਜਿਨ੍ਹਾਂ ਰਾਹ ਤੇ ਪਈ ਹੋਈ ਆ, ਉਹਦੀ ਕਰਕੇ ਸਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਇਹ ਗੱਲ ਕੱਲੀ ਇੱਥੋਂ ਤੱਕ ਨਹੀਂ, ਜਦੋਂ ਰੋਮਾਨੀਆ ਦੇ ਵਿੱਚ ਜਾ ਕੇ ਰਾਡੂ ਉੱਤੇ ਮਾਫ ਕਰਨਾ, ਰੋਮਾਨੀਆ ਦੇ ਵਿੱਚ ਰਿਬੇਰੋ ਤੇ ਅਟੈਕ ਕੀਤਾ, ਜਾਂ ਹੋਰ ਵੀ ਅੱਡ ਅੱਡ ਮੁਲਕਾਂ ਦੇ ਵਿੱਚ, ਇੰਗਲੈਂਡ ਦੇ ਵਿੱਚ ਦਰਸ਼ਨ ਦਾਸ ਦਾ ਮਰਡਰ ਹੋਇਆ, ਜਾਂ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਿੱਖ ਜੁਝਾਰੂਆਂ ਨੇ ਵਾਰਦਾਤਾਂ ਕੀਤੀਆਂ ਤੇ ਵਾਰਦਾਤਾਂ ਕਰਨ ਵਾਲੇ ਸਾਡੇ ਨਾਇਕ ਮੰਨੇ ਗਏ। ਪਰ ਆਹ ਜਿਹੜਾ ਕੈਨੇਡਾ ਦੇ ਵਿੱਚ ਲਿਸਟ ਛਪੀ ਆ ਕਿ ਪੁੱਠੇ ਚੱਜਾਂ ਵਾਲਿਆਂ ਦੇ ਵਿੱਚ ਸਾਡੇ ਪੰਜਾਬੀ, ਸਾਡੇ ਆਪ ਦੀ ਕੌਮ ਦੇ ਨੌਜਵਾਨਾਂ ਦੇ ਚਿਹਰੇ ਨੇ, ਉੱਥੇ ਸਾਨੂੰ ਸ਼ਰਮਿੰਦਗੀ ਹੁੰਦੀ ਆ। ਸੋ ਜਿਹੜਾ ਹਥਿਆਰ ਜਾਂ ਦਲੇਰੀ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ, ਜਦੋਂ ਪਿਛਲੀ ਪੀੜ੍ਹੀ ਨੇ ਕੀਤੀਆਂ ਉਹਨਾਂ ਨੂੰ ਸਤਿਕਾਰਿਆ ਗਿਆ, ਅੱਜ ਵਾਲੀ ਪੀੜ੍ਹੀ ਨੂੰ ਤਿਰਸਕਾਰਿਆ ਜਾ ਰਿਹਾ। ਉਹ ਇਹਦਾ ਮਤਲਬ ਇਹ ਹੈਗਾ ਕਿ ਹਥਿਆਰ ਜਾਂ ਦਲੇਰੀ ਗਲਤ ਨਹੀਂ ਹੈ, ਉਹਨੂੰ ਕਿਸ ਪਰਪਸ ਲਈ ਵਰਤਿਆ ਜਾ ਰਿਹਾ ਉਹਦੇ ਨਾਲ ਸਾਰੀ ਸਥਿਤੀ ਬਦਲਦੀ ਹੈ। ਪਿਛਲੀ ਪੀੜ੍ਹੀ ਨੇ ਆਪਦੇ ਹਥਿਆਰਾਂ ਨੂੰ ਤੇ ਆਪਦੀ ਸੂਰਬੀਰਤਾ ਨੂੰ ਪੰਥ ਅਤੇ ਪੰਜਾਬ ਲਈ ਵਰਤਿਆ, ਪੰਥ ਅਤੇ ਪੰਜਾਬ ਦੇ ਦੋਖੀਆਂ ਨੂੰ ਸੋਧਾ ਲਾਉਣ ਲਈ ਵਰਤਿਆ, ਤਾਂ ਉਹ ਇਤਿਹਾਸ ਦੇ ਵਿੱਚ ਸਤਿਕਾਰੇ ਗਏ। ਬੇਸ਼ੱਕ ਦੁਸ਼ਮਣ ਧਿਰਾਂ ਜਾਂ ਪੰਥ ਦੇ ਪੰਜਾਬ ਦੇ ਵੈਰੀ ਜੋ ਮਰਜ਼ੀ ਕਹਿਣ, ਪਰ ਕੌਮ ਉਹਨਾਂ ਦਾ ਸਤਿਕਾਰ ਕਰਦੀ ਆ ਜਿਨ੍ਹਾਂ ਨੇ 1 ਅਪ੍ਰੈਲ 1978 ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਪੇਗਾਂ ਮਾਰੀਆਂ ਨੇ। ਤੇ ਅੱਜ ਦੇ ਸਮੇਂ ਦੇ ਵਿੱਚ
ਜਿਹੜੇ ਨੌਜਵਾਨ ਹਥਿਆਰ ਚੱਕ ਕੇ ਪੁੱਠੇ ਚੱਜ ਕਰਦੇ ਆ, ਗਲਤਾਂ ਕਰਦੇ ਨੇ, ਉਹਨਾਂ ਨੂੰ ਤਾਂ ਉਹਦੇ ਘਰ ਦੇ ਵੀ ਕਹਿੰਦੇ ਨੇ। ਇੱਥੇ ਅਸੀਂ ਬਥੇਰੇ ਇਹੋ ਜਿਹੇ ਮਾਪੇ ਦੇਖੇ ਆ ਜਿਹੜੇ ਫਖਰ ਨਾਲ ਕਹਿੰਦੇ ਆ, ਹਾਂ ਉਹ ਮੇਰਾ ਭਤੀਜਾ ਸੀ, ਆਹ ਜਿਹਦੀ ਫੋਟੋ ਲੱਗੀ ਆ ਗੁਰੂ ਘਰ 'ਚ, ਇਹ ਸਾਡੇ ਪਿੰਡੋਂ ਸੀ। ਕੋਈ ਇਹੋ ਜਿਹੀ ਧੀ ਵੀ ਉੱਠ ਕੇ ਖੜ ਕੇ ਕੈਨੇਡਾ ਦੇ ਕਿਸੇ ਅਮਰੀਕਾ ਦੇ ਗੁਰਦੁਆਰੇ 'ਚ ਕਹਿ ਸਕਦੀ ਆ, ਆਹ ਮੇਰੇ ਨਾਨਕਿਆਂ ਦਾ ਵਾ, ਮੇਰੇ ਮਾਮੇ ਜਿਸ ਬੀਹੀ 'ਚ ਰਹਿੰਦੇ ਸੀ ਉਸ ਗਲੀ ਵਿੱਚ ਇਹਨੂੰ ਮੈਂ ਕਈ ਵਾਰ ਦੇਖਿਆ ਜਿਹਦੀ ਆ ਫੋਟੋ ਲੱਗੀ ਹੋਈ ਹੈ। ਸੋ ਇੱਕ ਪਾਸੇ ਤਾਂ ਇਹੋ ਜਿਹੇ ਨੌਜਵਾਨ ਆ ਸਾਡੇ, ਦੂਜੇ ਪਾਸੇ ਉਹ ਨੇ ਜਿਹਦੇ ਘਰ ਦੇ ਵੀ ਕਹਿੰਦੇ ਆ ਜਿੱਥੇ ਮਿਲਦਾ ਮਾਰ ਦਿਓ। ਸੋ ਸਾਨੂੰ ਇਸ ਨੁਕਤੇ ਨੂੰ ਸਮਝ ਕੇ ਕੋਈ ਰਣਨੀਤੀ ਬਣਾਉਣੀ ਪਊਗੀ, ਕਿਉਂਕਿ ਇਹ ਨੌਜਵਾਨਾਂ 'ਚ ਐਲੀਮੈਂਟ ਤਾਂ ਹੈਗਾ, ਇਹਨਾਂ ਨੌਜਵਾਨਾਂ ਦੇ ਵਿੱਚ ਜਿਹੜਾ ਕੁਛ ਨਾ ਕੁਛ ਕਾਰ ਗੁਜ਼ਰਨ ਦਾ ਜਜ਼ਬਾ ਤਾਂ ਹੈਗਾ। ਆਪਾਂ ਯਾਦ ਕਰੋ ਜਿਹੜੀ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਭਾਈ ਸੁਖਦੇਵ ਸਿੰਘ ਸੁੱਖੇ ਦੀਆਂ ਚਿੱਠੀਆਂ ਨੇ, ਉਹਨਾਂ ਦੇ ਵਿੱਚ ਬਲਜੀਤ ਸਿੰਘ ਖਾਲਸਾ ਮੇਰਾ ਮਿੱਤਰ ਆ, ਉਹਨੇ ਇੱਕ ਕਿਤਾਬ ਸਾਰੀਆਂ ਛਾਪੀ ਆ ਜਿਹੜੀਆਂ ਇਕੱਠੀਆਂ ਕਰਕੇ ਚਿੱਠੀਆਂ ਦੀ, ਅਸੀਂ ਅੱਤਵਾਦੀ ਨਹੀਂ, ਉਹਦੇ ਵਿੱਚ ਵੀ ਉਹ ਚਿੱਠੀ ਲਿਖੀ ਆ ਭਾਈ ਹਰਜਿੰਦਰ ਸਿੰਘ ਜਿੰਦੇ ਵਾਲੀ ਕਿ ਖਾਲਸਾ ਕਾਲਜ ਅਸੀਂ ਲੜਦੇ ਲੁੜਦੇ ਰਹਿੰਦੇ ਸੀਗੇ, ਜਿਵੇਂ ਮੁੰਡੇ ਖੁੰਡੇ ਆਮ ਲੜਾਈਆਂ ਪੜਾਈਆਂ ਕਰਦੇ ਆ, ਤੇ ਉਹਨਾਂ ਲੜਾਈਆਂ ਪੜਾਈਆਂ ਦੇ ਕਾਰਨ ਉੱਥੇ ਕਈ ਵਾਰੀ ਸਾਡੀਆਂ ਇੱਕ ਦੂਜੇ ਨਾਲ ਪੱਗੋ ਪੱਗੀ ਹੋ ਜਾਣਾ। ਤੇ ਇਸ ਮਾਹੌਲ ਦੇ ਵਿੱਚ ਸਾਨੂੰ ਇੱਕ ਲੜਾਈ ਤੋਂ ਬਾਅਦ ਵਿੱਚ ਦਰਬਾਰ ਸਾਹਿਬ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬੁਲਾਇਆ ਤੇ ਮਹਾਪੁਰਸ਼ਾਂ ਨੇ ਕਹਿੰਦਾ ਵੀ ਜਦੋਂ ਤੀਰ ਦੀ ਨੋਕ ਨਾਲ ਮੈਨੂੰ ਮਾੜਾ ਜਿਹਾ ਪੋਲਾ ਜਿਹਾ ਮਾਰਿਆ, ਉਸ ਦਿਨ ਤੋਂ ਮੇਰੀ ਜ਼ਿੰਦਗੀ ਬਦਲ ਗਈ। ਭਾਈ ਹਰਜਿੰਦਰ ਸਿੰਘ ਜਿੰਦਾ ਜਿਹੜਾ ਅੱਜ ਉਹ ਕੌਮ ਦਾ ਨਾਇਕ ਆ, ਪਰ ਜਦੋਂ ਉਹਨਾਂ ਦੇ ਮਾਤਾ ਜੀ ਜਿਉਂਦੇ ਸੀ ਇੱਥੇ ਉਹਨਾਂ ਨਾਲ ਮੇਲਾ ਗੇਲਾ ਕਰਨਾ, ਬੜੀਆਂ ਵਿਚਾਰਾਂ ਹੋਣੀਆਂ, ਉਹਨਾਂ ਨੂੰ ਜਦੋਂ ਇਹ ਗੱਲਾਂ ਕਰਨੀਆਂ ਤੇ ਉਹਨਾਂ ਨੇ ਦੱਸਣਾ ਕਿ ਉਹਨਾਂ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਜਿਹੜਾ ਮੁੱਢਲਾ ਜੀਵਨ ਸੀ ਉਦੋਂ ਬੜਾ ਮੈਨੂੰ ਔਖ ਲੱਗਦੀ ਸੀ, ਬੜਾ ਜਿਵੇਂ ਆਮ ਸਾਡੀਆਂ ਮਾਈਆਂ ਦੁਖੀ ਹੁੰਦੀਆਂ ਸਾਡੀਆਂ ਹਰਕਤਾਂ ਤੋਂ, ਉਵੇਂ ਉਹਨੇ ਕਈ ਮਾਤਾ ਨੇ ਗੱਲਾਂ ਕਰ ਲੈਣੀਆਂ, ਕਿਉਂਕਿ ਮੇਰਾ ਬੜਾ ਪਿਆਰ ਸੀਗਾ ਤੇ ਅਸੀਂ ਖੁੱਲੇ ਸੁਭਾਅ ਦੇ ਹੋਣ ਕਰਕੇ ਗੱਲਾਂ ਕਰਨੀਆਂ। ਪਰ ਉਹ ਅੱਜ ਮਾਤਾ ਨੂੰ ਜਦੋਂ ਹਰ ਸਾਲ ਸ਼ਹੀਦੀ ਦਿਹਾੜਾ ਮਨਾਉਣਾ, ਨਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਭੋਗ ਪੈਣਾ ਤੇ ਨਾਲੇ ਘਰੇ, ਤੇ ਉਸ ਗੱਲ ਦਾ ਉਹਨੂੰ ਫਖਰ ਹੁੰਦਾ ਸੀਗਾ। ਜੇ ਭਾਈ ਹਰਜਿੰਦਰ ਸਿੰਘ ਜਿੰਦਾ ਸਿੱਖ ਕੌਮ ਲਈ ਆਪਦੀ ਦਲੇਰੀ, ਆਪਦੀ ਦ੍ਰਿੜਤਾ, ਸੂਰਬੀਰਤਾ ਵਰਤ ਗਿਆ, ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਸਤਿਕਾਰ ਹੁੰਦਾ। ਇਹੋ ਕੱਲੇ ਹਰਜਿੰਦਰ ਸਿੰਘ ਜਿੰਦਾ ਨਹੀਂ, ਸਿੱਖ ਸੰਘਰਸ਼ ਵਿੱਚ ਹਜ਼ਾਰਾਂ ਹੀ ਇਹੋ ਜਿਹੇ ਨੌਜਵਾਨ ਆਏ ਨੇ ਜਿਨ੍ਹਾਂ ਦਾ ਮੁੱਢਲਾ ਜੀਵਨ ਜਿਹੜਾ ਸੀ ਉਹ 'ਚ ਗੜਬੜਾ ਸੀਗੀਆਂ, ਬੜੀਆਂ ਪੁੱਠੇ ਪਏ ਸੀ, ਕਈ ਕਾਮਰੇਡਾਂ ਚੋਂ ਆਏ ਨੇ। ਸਾਡੇ ਪੰਡਿਤ ਪਰਿਵਾਰ ਆ ਰਾਮਪੁਰੇ ਦੇ ਕੋਲੇ ਫੂਲ, ਰਾਮਪੁਰਾ ਫੂਲ ਬਰਨਾਲੇ ਦੇ ਨਾਲ, ਉਸ ਪੰਡਿਤ ਪਰਿਵਾਰ ਦੇ ਵਿੱਚ ਪਿਛਲੇ ਐਤਵਾਰ ਮੈਂ ਗਿਆ ਉੱਥੇ ਭੋਗ ਤੇ, ਤਾਂ ਉਹਨਾਂ ਨੇ ਜਿਹੜਾ ਉਹ ਭਾਈ ਬਲਦੀਪ ਸਿੰਘ ਬੱਬਰ ਸੀਗਾ, ਉਹ ਬਲਦੀਪ ਕੁਮਾਰ ਬੱਬਰ ਸੀ। ਪਹਿਲਾਂ ਤਾਂ ਜਾਣੇ ਕਿ ਉਹ ਹਿੰਦੂ ਪਰਿਵਾਰ ਨੇ, ਫਿਰ ਉਸ ਤੋਂ ਅੱਗੇ ਪੰਡਤਾਂ ਦਾ ਉਹ ਮੁੰਡਾ ਜਿਹੜਾ ਕਾਮਰੇਡੀ ਪ੍ਰਭਾਵ ਵਾਲਾ ਸੀ, ਫਿਰ ਕਾਮਰੇਡੀ ਸਫਾਂ ਦੇ ਵਿੱਚ ਵਿਚਰਦਾ ਹੋਇਆ ਉਹ ਕਿਸ ਤਰੀਕੇ ਦੇ ਨਾਲ ਲੌਂਗੋਵਾਲ ਮਰਡਰ ਕੇਸ ਵਾਲਿਆਂ ਦੇ ਵਿੱਚੋਂ ਇੱਕ ਸਿੰਘ ਦੇ ਨਾਲ ਉਹਦਾ ਸੰਪਰਕ ਬਣ ਗਿਆ, ਜਿਹਦੇ ਤੋਂ ਗੱਲ ਅੱਗੇ ਤੁਰਦੀ ਗਈ ਤੇ ਅਖੀਰ ਉਹ ਬੱਬਰ ਖਾਲਸਾ ਦੇ ਵਿੱਚ ਕੌਮ ਦੀ ਸੇਵਾ ਕਰਨ ਵਾਲਾ ਯੋਧਾ ਬਣ ਕੇ ਖਾਲਿਸਤਾਨ ਲਈ ਲੜਦਾ ਹੋਇਆ ਸ਼ਹੀਦ ਹੋਇਆ। ਦੇਖੋ ਪੰਡਿਤ ਵੀ ਰਿਹਾ, ਕਾਮਰੇਡ ਵੀ ਰਿਹਾ, ਤੇ ਅਖੀਰ ਉਹ ਕੌਮੀ ਜੁਝਾਰੂ, ਸਿੱਖੀ ਦਾ ਸੇਵਾਦਾਰ, ਤੇ ਅੱਜ ਉਹਨਾਂ ਦੇ ਪਰਿਵਾਰ ਨੂੰ ਫਖਰ ਆ ਕਿ ਸਾਡਾ ਜਿਹੜਾ ਬਲਦੀਪ ਸੀ ਉਹ ਕੌਮ ਦਾ ਹੀਰੋ ਆ। ਤੇ ਦੂਜੀ ਗੱਲ ਇਹ ਕਿ ਜਿਹੜਾ ਸਰਜੀਤ ਸਿੰਘ ਫੂਲ ਕਾਮਰੇਡੀ ਜਿਹੜੀਆਂ ਕਿਸਾਨ ਜਥੇਬੰਦੀਆਂ, ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ 'ਚ ਹੈ। ਕਿਸਾਨ ਸੰਘਰਸ਼ ਦੌਰਾਨ ਆਪਾਂ ਸਾਰਿਆਂ ਨੇ ਸਰਜੀਤ ਸਿੰਘ ਫੂਲ ਦਾ ਨਾਮ ਸੁਣਿਆ। ਸਰਜੀਤ ਸਿੰਘ ਫੂਲ ਦਾ ਪਿੰਡ ਵੀ ਉਹੀ ਆ ਜਿਹੜਾ ਬਲਦੀਪ ਸਿੰਘ ਫੂਲ ਦਾ ਪਿੰਡ ਆ, ਤੇ ਦੋਨੇ ਜਾਣੇ ਇੱਕੋ ਸਮੇਂ ਦੇ ਹੈਗੇ ਆ। ਜੇ ਅੱਜ ਭਾਈ ਬਲਦੀਪ ਸਿੰਘ ਫੂਲ ਚੜ੍ਹਦੀ ਕਲਾ ਚ ਹੁੰਦੇ ਤਾਂ ਜਿਹੋ ਜਿਹਾ ਜਿਹੜੀ ਉਮਰ ਦੇ ਵਿੱਚ ਅੱਜ ਸਰਜੀਤ ਸਿੰਘ ਫੂਲ ਆ, ਇਹੀ ਉਮਰ ਹੋਣੀ ਸੀ। ਉਹ ਇਹੋ ਜਿਹੇ ਬੇਅੰਤ ਸਿੱਖ ਜੁਝਾਰੂਆਂ ਦੇ ਵਿੱਚ ਹੀਰੋ ਸਾਡੇ ਹੈਗੇ ਜਿਨ੍ਹਾਂ ਨੇ ਪਹਿਲੇ ਜੀਵਨ ਦੇ ਵਿੱਚ ਗੜਬੜਾਂ ਕੀਤੀਆਂ ਨੇ, ਬੜੀਆਂ ਗਲਤੀਆਂ ਕੀਤੀਆਂ, ਬੜੀਆਂ ਗੜਬੜਾਂ ਕੀਤੀਆਂ, ਕਈਆਂ ਦੇ ਉੱਤੇ ਕੇਸ ਵੀ ਪਏ। ਭਾਈ ਗੁਰਜੰਟ ਸਿੰਘ ਰਾਜਸਥਾਨੀ ਆ ਜਿਹੜਾ, ਉਹਦੇ ਉੱਤੇ ਵੀ ਪਹਿਲੇ ਜਿਹੜੇ ਕੇਸ ਸੀ ਉਹ ਸੰਘਰਸ਼ ਦੇ ਨਹੀਂ ਸੀਗੇ, ਪਰ ਬਾਅਦ ਵਿੱਚ ਉਹਨਾਂ ਨੇ ਕੌਮ ਦੀ ਕਿੱਡੀ ਵੱਡੀ ਸੇਵਾ ਕੀਤੀ ਹੈ। ਭਾਈ ਦਲਜੀਤ ਸਿੰਘ ਬਿੱਟੂ ਹੋਣੀ ਜਾਂ ਭਾਈ ਗੁਰਸ਼ਰਨ ਸਿੰਘ ਗਾਮੇ ਹੋਣੀ, ਤੇ ਲੁਧਿਆਣੇ ਦੇ ਵਿੱਚ ਇਹੋ ਜਿਹੇ ਹੋਰ ਬਹੁਤ ਸਾਰੇ ਜਿਹੜੇ PAU ਘੁਮਾਰ ਮੰਡੀ ਜਿਹੜੇ ਉਸ ਇਲਾਕੇ ਦੇ ਵਿੱਚ ਹੋਰ ਕਾਰਨਾਂ ਕਰਕੇ ਚਰਚਾ 'ਚ ਰਹਿੰਦੇ ਸੀ ਨੌਜਵਾਨ, ਅੱਜ ਉਹ ਕੌਮ ਦੇ ਹੀਰੋ ਨੇ, ਸਾਡੇ ਨਾਇਕ ਨੇ। ਸੋ ਮੈਂ ਇਹ ਗੱਲ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਡੇ ਜਿਹੜੇ ਅੱਜ ਆਹ ਵਿਗੜੇ ਤਿਗੜੇ ਮੁੰਡੇ ਆ, ਇਹਨਾਂ ਸਾਰਿਆਂ ਨੂੰ ਸਾਨੂੰ ਸਮਝਾਉਣਾ ਪਊ, ਗੱਲ ਨਾਲ ਲਾਉਣਾ ਪਊ, ਇਹਨਾਂ ਦੇ ਪੱਲੇ ਇਹ ਗੱਲ ਪਾਉਣੀ ਪਊਗੀ ਕਿ ਜਿਹੜੀ ਤੁਹਾਡੀ ਦਲੇਰੀ ਆ, ਤੁਹਾਡੀ ਜੁਰਤ ਵਾ, ਇਹਦੀ ਕੌਮ ਨੂੰ ਲੋੜ ਆ।
ਸਾਨੂੰ ਵੀ ਸਾਡੇ ਵੇਲੇ 'ਚ ਵੀ ਕੋਈ ਸਾਨੂੰ ਟੱਕਰੇ ਸੀਗੇ ਜਿਨ੍ਹਾਂ ਨੇ ਸਾਨੂੰ ਸਹੀ ਮੌਕੇ ਉੱਤੇ ਅਕਲ ਦਿੱਤੀ। ਅੱਜ ਸਾਨੂੰ ਇਸ ਗੱਲ ਦੇ ਉੱਤੇ ਫਖਰ ਆ ਕਿ ਪੁਲਿਸ ਨੇ ਜੇ ਫੜਿਆ ਜਾਂ ਸਾਨੂੰ ਸਾਡੇ ਮਾਪਿਆਂ ਨੂੰ ਦੁੱਖ ਭੋਗਣਾ ਪਿਆ ਜਾਂ ਸਾਡੇ ਆਪ ਦੇ ਉੱਤੇ ਕਸ਼ਟ ਆਏ ਤਾਂ ਸਾਨੂੰ ਇਸ ਗੱਲ ਦਾ ਮਾਣ ਆ ਕਿ ਨਹੀਂ ਜਿਹੋ ਜਿਹਾ ਸਾਡਾ ਹਿਸਾਬ ਕਿਤਾਬ ਸੀਗਾ ਤੇ ਅਸੀਂ ਵੀ ਕਿਸੇ ਗਲਤ ਕੰਮ ਦੇ ਵਿੱਚ ਜੇਲ੍ਹ ਯਾਤਰਾ ਤੇ ਗਏ ਹੁੰਦੇ। ਪਰ ਅੱਜ ਸਾਨੂੰ ਆਪ ਦੇ ਉੱਤੇ ਪਏ ਪਰਚਿਆਂ ਦਾ ਵੀ ਮਾਣ ਆ। ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ ਕੌਮ ਦੀ ਕੁਛ ਸੇਵਾ ਵਿੱਚ ਆਪਦਾ ਯੋਗਦਾਨ ਪਾ ਸਕੇ। ਸੋ ਜਿਹੜੇ ਸਾਡੇ ਹੋਰ ਭਰਾ ਨੇ ਜੇ ਉਹ ਵਿਗੜ ਗਏ ਨੇ ਜਾਂ ਕਰਾਹੇ ਪੈ ਗਏ ਨੇ ਤਾਂ ਮੈਨੂੰ ਜੀ ਕਰਦਾ ਕਿ ਜਿਹੜੀ ਭਾਈ ਸੋਹਣ ਸਿੰਘ ਭਕਨਾ ਗਦਰ ਲਹਿਰ ਦੇ ਹੀਰੋ ਨੇ ਉਹਨਾਂ ਦੀ ਜਿਹੜੀ ਕਿਤਾਬ ਸੀ ਮੇਰੀ ਰਾਮ ਕਹਾਣੀ, ਉਹ ਕਿਤਾਬ ਲੱਖਾਂ ਦੀ ਗਿਣਤੀ 'ਚ ਛਪਾਉਣੀ ਚਾਹੀਦੀ ਆ ਤੇ ਆ ਜਿਹੜੇ ਸਿੱਖ ਨੌਜਵਾਨ ਨੇ ਇਹਨਾਂ ਨੂੰ ਪੜ੍ਹਾਉਣੀ ਚਾਹੀਦੀ ਹੈ ਜਿਹੜੇ ਵਿਗੜ ਗਏ ਨੇ ਜਿਹੜੇ ਕਰਾਹੇ ਪੈ ਗਏ ਨੇ। ਬਾਬਾ ਸੋਹਣ ਸਿੰਘ ਭਕਨਾ ਉਹਦੀ ਜੀਵਨੀ ਪੜ੍ਹ ਕੇ ਪਤਾ ਲੱਗਦਾ ਕਿ ਕੋਈ ਬੰਦਾ ਕਿੰਨਾ ਕਰਾਹੇ ਪੈ ਸਕਦਾ। ਬਹੁਤ ਜ਼ਿਆਦਾ ਲੀਹੋਂ ਲੈ ਗਈ ਸੀ ਜ਼ਿੰਦਗੀ ਬਾਬਾ ਭਕਨਾ ਜੀ ਦੀ, ਪਰ ਉਹੀ ਬਾਬਾ ਭਕਨਾ ਕਿਵੇਂ ਆਪਦੇ ਜੀਵਨ ਦੇ ਵਿੱਚ ਇਹੋ ਜਿਹਾ ਇਨਕਲਾਬੀ ਬਦਲਾਅ ਲਿਆਉਂਦਾ ਹੈ ਕਿ ਆਜ਼ਾਦੀ ਲਈ ਵੀ ਲੜਦਾ ਤੇ ਕੌਮ ਦੇ ਇਤਿਹਾਸ ਵਿੱਚ ਉਹਦਾ ਨਾਂ ਵੀ ਆਉਂਦਾ। ਇਹ ਇਕੱਲੇ ਬਾਬੇ ਸੋਹਣ ਸਿੰਘ ਭਕਨੇ ਦੀ ਗੱਲ ਨਹੀਂ, ਸਾਡਾ ਤਾਂ ਜਿਹੜਾ ਸਾਰਾ ਫਲਸਫਾ ਸਾਡੀ ਜਿਹੜੀ ਸੋਚ ਆ ਉਹ ਇਸੇ ਗੱਲ ਤੇ ਖੜੀ ਆ। ਆਪਣੀ ਬਾਣੀ 'ਚ ਲਿਖਿਆ ਹੋਇਆ ਵੀ ਬੁਰੇ ਦਾ ਭਲਾ ਕਰਨ ਬਾਰੇ। ਸੋ ਜਿਹੜੇ ਬੁਰੇ ਨੇ ਗਲਤ ਨੇ ਸਾਡੇ ਆਪਦੇ ਨੇ, ਆਪਾਂ ਤਾਂ ਜਿਹਨਾਂ ਨੂੰ ਜਾਣਦੇ ਨਹੀਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਸੁਧਰ ਜਾਣ। ਇਹ ਤਾਂ ਸਾਡੀ ਆਪ ਦਾ ਹਿੱਸਾ, ਸਾਡੇ ਆਪਦੇ ਕੌਮ ਦੇ ਬੱਚੇ ਨੇ। ਉਹ ਸਾਡੇ ਆਪਦੇ ਭੈਣ ਭਰਾਵਾਂ ਨੂੰ ਗਲ ਨਾਲ ਕਿਵੇਂ ਲਾਉਣਾ ਇਹ ਸਾਨੂੰ ਕੋਈ ਵਿਉਂਤ, ਇਹ ਸਾਨੂੰ ਕੋਈ ਰਾਹ ਜਿਹੜਾ ਹੈਗਾ ਉਹ ਲੱਭਣਾ ਪਊਗਾ। ਮੈਂ ਜਦੋਂ ਨਾਭੇ ਜੇਲ੍ਹ ਸੀ ਅਸੀਂ ਉੱਥੇ ਦੇਖਣਾ ਕਿ ਜਿਹੜੇ ਗੁੰਡੇ ਬਦਮਾਸ਼ੀ ਦੇ ਵਿੱਚ ਜਾਂ ਪੁੱਠੇ ਕੰਮਾਂ 'ਚ ਆਏ ਹੁੰਦੇ ਸੀ ਉਹ ਬੜੇ ਰਸ਼ਕ ਜਿਹੇ ਦੇ ਨਾਲ ਉੱਥੇ ਜੇਲ੍ਹ ਦੇ ਵਿੱਚ ਨਾਭੇ 6 ਨੰਬਰ ਹਾਤਾ ਜਿਹੜਾ ਸੀ ਉਹ 'ਚ ਖਾੜਕੂ ਸੰਘਰਸ਼ ਨਾਲ ਸੰਬੰਧਿਤ ਨੌਜਵਾਨਾਂ ਨੂੰ ਰੱਖਿਆ ਹੁੰਦਾ ਸੀ ਤੇ ਖਾੜਕੂ ਲਹਿਰ ਵਾਲੇ ਨੌਜਵਾਨਾਂ ਨੂੰ ਉੱਥੇ ਕਈ ਸੁੱਖ ਸਹੂਲਤਾਂ ਸੀਗੀਆਂ। ਉਹ ਬਾਕੀ ਜੇਲ੍ਹ ਦੇ ਵਿੱਚ ਜਿਹੜੇ ਆਮ ਹਵਾਲਾਤੀ ਸੀ ਉਹਨਾਂ ਤੇ ਬੜੀਆਂ ਬੰਦਸ਼ਾਂ ਸੀ ਤੇ 6 ਨੰਬਰ ਹਾਤੇ ਵਾਲੇ ਸਾਰੇ ਜੁਝਾਰੂ ਸਿੰਘ ਹੁੰਦੇ ਸੀਗੇ। ਉਹਨਾਂ ਨੂੰ ਕਹਿਣਾ ਵੀ ਜਦੋਂ ਮਰਜ਼ੀ ਗੁਰਦੁਆਰਾ ਸਾਹਿਬ ਦੁਪਹਿਰੋਂ ਸ਼ਾਮ ਉਹ ਖੁੱਲੇ ਹੁੰਦੇ ਜਦੋਂ ਮਰਜ਼ੀ ਪਾਠ ਕਰ ਜਾ ਸਕਦੇ ਆ, ਜਦੋਂ ਕਿ ਦੂਜੇ ਹਾਤਿਆਂ ਵਾਲਿਆਂ ਨੂੰ ਕਾਫੀ ਜਿਹੜੀ ਪਰਮਿਸ਼ਨ ਲੈਣ ਤੋਂ ਬਾਅਦ ਬੜਾ ਔਖਾ ਹੁੰਦਾ ਸੀ। ਜੇ ਜੇਲ੍ਹ ਦੇ ਵਿੱਚ ਜਿਹੜਾ ਹਸਪੀਟਲ ਆ ਉੱਥੇ ਦਵਾਈ ਵਾਲੀ ਲਾਈਨ ਲੱਗੀ ਹੋਈ ਆ, ਦਵਾਈ ਲੈਣ ਲਈ ਬਹੁਤ ਸਾਰੇ ਲੋਕ ਖੜੇ ਆ, ਜੇ ਕੋਈ 6 ਨੰਬਰ ਹਾਤੇ ਚੋਂ ਆ ਜਾਂਦਾ ਸੀ ਖਾੜਕੂਆਂ ਵਾਲੇ ਚੋਂ ਤਾਂ ਉਹਨੂੰ ਸਭ ਤੋਂ ਪਹਿਲਾਂ ਭੁਗਤਾਇਆ ਜਾਂਦਾ ਸੀ। ਤੇ ਜੇਕਰ ਕੰਟੀਨ ਤੇ ਜਾਣਾ ਉੱਥੇ ਲਾਈਨ ਲੱਗੀ ਹੋਈ ਆ ਤਾਂ ਜਿਹੜੇ ਦੂਜੇ ਹਾਤਿਆਂ ਵਾਲੇ ਹੁੰਦੇ ਸੀ ਉਹ ਆਪਣੇ ਆਪ ਹੀ ਕਹਿੰਦੇ ਸੀ ਵੀਰ ਜੀ ਤੁਸੀਂ ਪਹਿਲਾਂ ਜਿਹੜਾ ਹੈਗਾ ਉਹ ਸੌਦਾ ਲੈ ਲਓ। ਹਰ ਥਾਂ ਦੇ ਉੱਤੇ 6 ਨੰਬਰ ਹਾਤੇ ਵਾਲਿਆਂ ਨੂੰ ਪਹਿਲ ਮਿਲਦੀ ਸੀ। ਜੇਲ੍ਹ ਦੀ ਡਿਊਟੀ ਦੇ ਵਿੱਚ ਜੇਕਰ ਤਰੀਕ ਤੇ ਲੈ ਕੇ ਜਾਣ ਵਾਲੇ ਜਿਹੜੇ ਲੋਕਲ ਜਿਹੜੀਆਂ ਅਦਾਲਤਾਂ ਨੇ ਉੱਥੇ ਨੇੜੇ ਜਾਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ ਸੀ ਕਈ ਵਾਰੀ, ਤਾਂ ਜਿਹੜਾ 6 ਨੰਬਰ ਹਾਤੇ ਚੋਂ ਆਇਆ ਸੀ ਇਹ ਇਕੱਲਾ ਹੀ ਹੁੰਦਾ ਸੀ। ਸਭ ਤੋਂ ਪਹਿਲਾਂ ਉਹਦੇ ਲਈ ਜਿਹੜੀ ਸੀ ਜੇਲ੍ਹ ਦੀ ਡਿਊਟੀ ਖੁੱਲਦੀ ਸੀ ਉਹਨੂੰ ਮਾਣ ਮਿਲਦਾ ਸੀ, ਚੱਲ ਭਾਈ ਤੈਨੂੰ ਛੇਤੀ ਫਰਕ ਕਰੀਏ। ਹਰ ਥਾਂ ਦੇ ਉੱਤੇ ਜਿਹੜੀ ਇਹ ਤਰਜੀਹ ਮਿਲਦੀ ਸੀ ਉਹ ਉੱਥੇ ਜਿਹੜੇ ਦੂਜੇ ਨਵੇਂ ਆਏ ਹੁੰਦੇ ਸੀ ਉਹਨਾਂ ਨੂੰ ਬੜੀ ਹੈਰਾਨੀ ਹੁੰਦੀ ਸੀ ਕਿ ਜਿਹੜੇ ਹਜੇ 2-4 ਦਿਨ ਜਾਂ 10-15 ਦਿਨ ਜਿਹਨਾਂ ਨੂੰ ਜੇਲ੍ਹ 'ਚ ਆਇਆ ਨੂੰ ਹੁੰਦਾ ਸੀ ਤੇ ਜਿਨ੍ਹਾਂ ਦਾ ਅਜੇ ਉੱਥੇ ਜੇਲ੍ਹ ਦੇ ਵਿੱਚ ਹਿਸਾਬ ਕਿਤਾਬ ਸਮਝ ਨਹੀਂ ਸੀ ਆਇਆ ਹੁੰਦਾ ਉਹਨਾਂ ਨੂੰ ਫਿਰ ਦੂਜਿਆਂ ਨੇ ਦੱਸਣਾ ਵੀ ਇਹ 6 ਨੰਬਰ ਹਾਤੇ ਵਾਲੇ ਆ, ਇਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ। ਤੇ ਉਹ ਲੋਕ ਫਿਰ ਸੋਚਦੇ ਸੀ ਵੀ ਕਤਲ ਤਾਂ ਅਸੀਂ ਵੀ ਕੀਤੇ ਆ, ਹਥਿਆਰ ਤਾਂ ਅਸੀਂ ਵੀ ਵਰਤੇ ਆ, ਪਰ ਸਾਡੀ ਜਿਹੜੀ ਹੈਗੀ ਆ ਇੱਥੇ ਕੋਈ ਇੱਜ਼ਤ ਨਹੀਂ ਹੈ। ਇਹਨਾਂ ਨੂੰ ਸਾਰੇ ਸਲਾਮਾਂ ਕਰਦੇ ਆ, ਜੀ ਕਰਦੇ ਆ, ਔਰ ਇਹਨਾਂ ਦੇ ਕੱਪੜੇ ਲੀੜੇ, ਇਹਨਾਂ ਦਾ ਖਾਣ ਪੀਣ ਹਰ ਗੱਲੋਂ ਕਿੰਨਾ ਬਿਹਤਰ ਹੁੰਦਾ, ਪੂਜਾ ਪਾਠ ਕਰਦੇ ਆ। ਸੋ ਲੋਕ ਜਿਹੜੇ ਸੀ ਉਹ ਇਸ ਗੱਲ ਤੋਂ ਉੱਥੇ ਆਮ ਕੈਦੀ ਆਮ ਹਵਾਲਾਤੀ ਜਿਹੜੇ ਸੀ ਉਹ ਬੜੇ ਪ੍ਰੇਰਨਾ ਲੈਂਦੇ ਸੀ। ਉਹਨਾਂ ਨੂੰ ਹਮੇਸ਼ਾ ਜੀ ਕਰਦਾ ਸੀ ਕਿ 6 ਨੰਬਰ ਹਾਤੇ ਵਾਲਿਆਂ ਵਰਗੇ ਬਣੋਗਾ, ਸਾਡੇ ਵਿੱਚ ਸੱਚੇ ਪਾਤਸ਼ਾਹ ਇਹ ਮਾਦਾ ਲੈ ਆਉਣ। ਉਹਨਾਂ ਨੇ ਕਿਤਾਬਾਂ ਮੰਗਣੀਆਂ, ਗੁਟਕੇ ਮੰਗਣੇ, ਪਾਠ ਕਰਨ ਨੂੰ ਜੀ ਕਰਨਾ, ਆਦਤਾਂ ਸੁਧਾਰਨ ਨੂੰ ਜੀ ਕਰਨਾ, ਔਰ ਕਈ ਸੁਧਰਦੇ ਵੀ ਸੀ। ਤਾਂ ਇਹ ਜਿਹੜੀ ਮੈਂ ਗੱਲ ਦੱਸੀ ਆ ਇਹ ਉੱਥੇ ਅੱਜ ਵੀ ਚੱਲ ਰਹੀ ਆ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਸਿੱਖ ਸੰਘਰਸ਼ ਨਾਲ ਨੌਜਵਾਨ ਬੰਦ ਹੁੰਦੇ ਆ ਉਹਨਾਂ ਨੂੰ ਜੋ ਉੱਥੇ ਆ ਉਹਨਾਂ ਦੇ ਰਸੂਖ ਕਰਕੇ ਜੋ ਵਿਹਾਰ ਮਿਲਦਾ ਉਹ ਬਾਕੀਆਂ ਨੂੰ ਵੀ ਸੁਧਰਨ ਲਈ ਪ੍ਰੇਰਨਾ ਮਿਲਦੀ ਹੈ। ਉਹ ਜਿਵੇਂ ਆਪਾਂ ਗੱਲ ਕੀਤੀ ਆ ਬਾਬਾ ਸੋਹਣ ਸਿੰਘ ਭਕਨਾ ਦੀ, ਉਵੇਂ ਦੇਖੋ ਆਪਣੇ ਇਤਿਹਾਸ ਨੂੰ ਜੇ ਨਜ਼ਰ ਮਾਰੀਏ ਤਾਂ ਸੱਜਣ ਜਿਹੜਾ ਹੈ ਉਹ ਗਲਤ ਕੰਮ ਕਰਦਾ ਸੀ ਪਰ ਬਾਬੇ ਨਾਨਕ ਨੇ ਸੱਜਣ ਨੂੰ ਸੱਜਣ ਬਣਾਤਾ। ਅੱਜ ਜਦੋਂ ਆਪਾਂ ਸੱਜਣ ਠੱਗ ਕਹਿੰਦੇ ਆ ਤਾਂ ਆਪਾਂ ਆਪਦੇ ਮਨ ਵਿੱਚ ਸੋਚਦੇ ਜ਼ਰੂਰ ਹਾਂ ਕਿ ਬਾਬੇ ਨਾਨਕ ਨੇ ਜਿਹਨੂੰ ਸਤਿਕਾਰਤਾ, ਜਿਹਨੂੰ ਤਾਰਤਾ, ਹੁਣ ਅਸੀਂ ਠੱਗ ਕਾਹਤੋਂ ਕਹੀਏ। ਭਾਈ ਜਿਹੜਾ ਵਿਧੀ ਚੰਦ ਸੀ ਜਾਂ ਸੱਜਣ ਠੱਗ ਵਾਂਗੂ ਹੀ ਜਿਹੜਾ ਭੂਮੀਆਂ ਸੀ ਜਾਂ ਕੌਡਾ ਸੀ, ਹੋਰ ਬੜੇ ਸੀਗੇ ਬੇਅੰਤ। ਸਾਡੇ ਸਿੱਖ ਇਤਿਹਾਸ ਦੇ ਵਿੱਚ 1-2 ਨਹੀਂ ਬੇਸ਼ੁਮਾਰ ਇਹੋ ਜਿਹੀਆਂ
ਸਾਡੇ ਕੋਲੇ ਉਦਾਹਰਨਾਂ ਨੇ। ਜਦੋਂ ਗੁਰੂ ਸਾਹਿਬਾਨ ਨੇ, ਸਿੱਖ ਫਲਸਫੇ ਨੇ ਉਹਨਾਂ ਲੋਕਾਂ ਨੂੰ ਤਾਰਿਆ ਜਿਹੜੇ ਇਤਿਹਾਸ ਦੇ ਵਿੱਚ, ਸਮਾਜ ਦੇ ਵਿੱਚ ਉਸ ਮੌਕੇ ਜਿਹੜੇ ਤਿਰਸਕਾਰੇ ਜਾ ਰਹੇ ਸੀ, ਅੱਜ ਉਹ ਸਤਿਕਾਰੇ ਜਾ ਰਹੇ ਨੇ, ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਅੰਦਰ ਗੁਣ ਸੀ ਉਹ ਗਲਤ ਪਾਸੇ ਲਾਏ ਹੋਏ ਸੀ। ਤਾਂ ਅੱਜ ਸਾਡਾ ਵੀ ਇਸ ਮੌਕੇ ਇਹ ਫਰਜ਼ ਬਣਦਾ ਕਿ ਸਾਡੀ ਕੌਮ ਦੇ ਜਿਹੜੇ ਨੌਜਵਾਨ ਕਰਾਹੇ ਪੈ ਰਹੇ ਨੇ ਉਹਨਾਂ ਨੂੰ ਨੇੜੇ ਲਾਈਏ। ਇਹ ਜਿਹੜੇ ਸਾਡੇ ਸੁਖਬੀਰ ਸਿੰਘ ਬਾਦਲ ਵਰਗੇ ਆ, ਇਹਨਾਂ ਨੇ ਤਾਂ ਜੋ ਕੁਝ ਕਰਨਾ ਸੀ ਉਹ ਕਰਤਾ। ਜਿਹੜੀ ਫੈਡਰੇਸ਼ਨ ਹੁੰਦੀ ਸੀ ਨਾ, ਜਦੋਂ ਅਸੀਂ ਕਾਲਜਾਂ 'ਚ ਬਣੇ ਆ, ਉਦੋਂ ਫੈਡਰੇਸ਼ਨ ਦਾ ਮੈਂਬਰ ਹੋਣ ਦਾ ਚਾਅ ਇੰਨਾ ਹੁੰਦਾ ਸੀ ਵੀ ਸਾਡੇ ਕੁੜਤਾ ਪਜਾਮਾ ਪਾਇਆ ਹੋਊਗਾ, ਪੱਗ ਸੋਹਣੀ ਬੰਨਾਂਗੇ ਤੇ ਅੰਮ੍ਰਿਤ ਛਕ ਕੇ ਗਾਤਰਾ ਉੱਪਰ ਦੀ ਪਾਵਾਂਗੇ, ਦੇਸੀ ਕੱਢਵੀਂ ਜੁੱਤੀ ਪਾਵਾਂਗੇ। ਇੱਕ ਆਪਣੇ ਆਪ ਦੇ ਵਿੱਚ ਟੌਰ ਮਾਰਨ ਵਾਲੀ ਗੱਲ ਹੁੰਦੀ ਸੀ ਵੀ ਅਸੀਂ ਫੈਡਰੇਸ਼ਨ ਵਾਲੇ ਆ। ਫੈਡਰੇਸ਼ਨ ਵਾਲੇ ਦਾ ਮਤਲਬ ਇਹ ਹੁੰਦਾ ਸੀਗਾ ਵੀ ਉਹ ਸਿੱਖੀ ਨੂੰ, ਧਰਮ ਨੂੰ, ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਪ੍ਰਣਾਇਆ ਹੋਇਆ ਵਿਅਕਤੀ ਹੈ। ਤੇ ਉਦੋਂ ਸਾਰਿਆਂ ਸਿੱਖ ਨੌਜਵਾਨਾਂ ਦੇ ਮਨਾਂ 'ਚ ਫੈਡਰੇਸ਼ਨ ਨੂੰ ਜੁਆਇਨ ਕਰਨ ਦਾ ਚਾਅ ਹੁੰਦਾ ਸੀ। ਪਰ ਜਦੋਂ ਸਿੱਖ ਸੰਘਰਸ਼ ਦੇ ਦਿਨਾਂ 'ਚ ਪਾਬੰਦੀਆਂ ਲੱਗੀਆਂ, ਉਸ ਤੋਂ ਬਾਅਦ ਵਿੱਚ ਅਕਾਲੀ ਦਲ ਦਾ, ਬਾਦਲ ਦਲ ਦਾ ਜਿਹੜਾ ਨਵਾਂ ਰੂਪ ਸਰੂਪ ਬਣਿਆ, ਉਹਦੇ ਵਿੱਚ ਇਹਨਾਂ ਨੇ ਫੈਡਰੇਸ਼ਨ ਨੂੰ ਕੁਝ ਹੋਰ ਹੀ ਬਣਾ ਧਰਿਆ। ਅੱਜ ਜਿਹੜੀ ਆਪਾਂ ਪਹਿਲਾਂ ਪ੍ਰੋਗਰਾਮ 'ਚ ਗੱਲ ਕੀਤੀ ਆ ਕਿ ਫੈਡਰੇਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਕਿਸੇ ਨੂੰ ਜੀ ਨਹੀਂ ਕਰਦਾ, ਨਾ ਹੀ ਕਰਨਾ ਚਾਹੀਦਾ, ਜਿਹੋ ਜਿਹਾ ਹਿਸਾਬ ਕਿਤਾਬ ਇਹਨਾਂ ਨੇ ਬਣਾ ਧਰਿਆ ਹੈਗਾ। ਤੇ ਇਹਦੀ ਥਾਂ ਦੇ ਉੱਤੇ ਨਵੀਆਂ ਨੌਜਵਾਨ ਜਥੇਬੰਦੀਆਂ ਉਭਾਰਨੀਆਂ ਚਾਹੀਦੀਆਂ। ਤਾਂ ਫੈਡਰੇਸ਼ਨ ਜਿਹੜੀ ਸੀ ਉਹਨੂੰ ਅਸੀਂ ਸਿਖਰਾਂ ਛੂਹਦੇ ਵੀ ਦੇਖਿਆ ਇਤਿਹਾਸ ਦੇ ਵਿੱਚ। ਉਹਨਾਂ ਨੂੰ ਉਹ ਮਾਣ ਮਿਲਿਆ ਜਿਹੜਾ ਹੋਰ ਸ਼ਾਇਦ ਹੀ ਕਿਸੇ ਨੂੰ ਮਿਲਿਆ ਹੋਵੇ। ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਨਵੇਂ ਢੰਗ ਤਰੀਕਿਆਂ ਦੀ ਲੋੜ ਆ, ਤਾਂ ਜਿਹੜੀਆਂ ਨਵੀਆਂ ਨੌਜਵਾਨ ਜਥੇਬੰਦੀਆਂ ਉੱਭਰ ਰਹੀਆਂ ਨੇ, ਨੌਜਵਾਨ ਸ਼ਖਸੀਅਤਾਂ ਉੱਭਰ ਰਹੀਆਂ ਨੇ, ਉਹਨਾਂ ਸਿਰ ਇਹ ਵੀ ਜ਼ਿੰਮੇਵਾਰੀ ਆ ਕਿ ਇਹ ਤੋਂ ਪਹਿਲਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਇਹਨਾਂ ਨੌਜਵਾਨਾਂ ਨੂੰ ਹੋਰ ਜ਼ਿਆਦਾ ਵਿਗਾੜਨ, ਕਿਉਂਕਿ ਇਹਨਾਂ ਨੇ ਇਹ SOI ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਬਣਾਈ ਸੀ ਤਾਂ ਕਿ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਵਾਲੀਆਂ ਜਥੇਬੰਦੀਆਂ ਨਾ ਉੱਭਰਨ, ਫੈਡਰੇਸ਼ਨ ਨਾ ਉੱਭਰੇ। ਉਲਟਾ ਸੋਈ ਦੇ ਮੈਂਬਰ ਬਣਾ ਕੇ ਇਹਨਾਂ ਨੂੰ ਕਹੋ ਵੀ ਚਾਹੇ ਤੁਸੀਂ ਕੰਨਾਂ 'ਚ ਨੱਤੀਆਂ ਪਾਓ, ਚਾਹੇ ਭੁੱਕੀ ਖਾਓ, ਚਾਹੇ ਜ਼ਮੀਨਾਂ ਤੇ ਕਬਜ਼ੇ ਕਰੋ, ਗੁੰਡੇ ਬਣੋ, ਬਦਮਾਸ਼ ਬਣੋ, ਪਰ ਵੋਟਾਂ ਵੇਲੇ ਸਾਡੇ ਨਾਲ ਹੋਣੇ ਚਾਹੀਦੇ ਆ। ਸੋਈ ਜਥੇਬੰਦੀ ਸਿਰਫ ਇਸ ਚੱਜ ਲਈ ਬਣਾਈ ਸੀ ਕਿ ਸਾਡੇ ਸਿਆਸੀ ਸਵਾਰਥਾਂ ਦੇ ਤੁਸੀਂ ਕੰਮ ਆਉਣਾ। ਜਿਹੜੀ ਫੈਡਰੇਸ਼ਨ ਹੁੰਦੀ ਸੀ ਉਹ ਕੌਮ ਲਈ ਹੁੰਦੀ ਸੀ। ਸੋ ਇਹਨਾਂ ਨੇ ਤਾਂ ਫੈਡਰੇਸ਼ਨ ਦਾ ਭੋਗ ਵੀ ਪਾਤਾ, ਸੋਈ ਦਾ ਜਿਹੜਾ ਭੋਗ ਪੈਣਾ ਸੀ ਉਹ ਤਾਂ ਪੈ ਹੀ ਗਿਆ। ਸੋ ਇਸ ਮੌਕੇ ਆਪਾਂ ਚੇਤੇ ਕਰੋ ਕਿ ਜਿਹੜੇ ਪੰਜਾਬ ਦੇ ਵਿੱਚ ਗਾਇਕ ਨੇ ਅੱਜ ਦੇ, ਇਹ ਅੱਜ ਦੀ ਨੌਜਵਾਨੀ ਨੂੰ ਵਿਗਾੜਨ ਵਿੱਚ ਬਹੁਤ ਅਹਿਮ ਜਿਹੜਾ ਰੋਲ ਆ ਇਹਨਾਂ ਦਾ ਹੈਗਾ। ਪਰ ਇਹ ਵੀ ਚੇਤੇ ਕਰੋ ਕਿ ਇੱਕ ਵਾਰੀ ਲਾਲ ਚੰਦ ਜਮਲਾ ਜੱਟ ਜਿਹੜਾ ਸੀ, ਉਹਦੇ ਕਹਿੰਦੇ ਕਿਸੇ ਪਿੰਡ ਦੇ ਵਿੱਚ ਤੜਕੇ ਤੜਕੇ ਧਾਰਮਿਕ ਉਹਦੇ ਗੀਤ ਸੀ ਜਿਹੜੇ ਪ੍ਰੇਰਨਾ ਵਾਲੇ, ਉਹ ਵੱਜ ਰਹੇ ਸੀ। ਤੇ ਪਿੰਡ ਦੇ ਬਾਹਰ ਮਾੜੇ ਕੰਮ ਕਰਨ ਵਾਲੇ ਦੋ ਜਿਹੜੇ ਸੀਗੇ ਉਹ ਨੌਜਵਾਨ, ਜਿਨ੍ਹਾਂ ਨੂੰ ਲੋਕ ਡਾਕੂ ਕਹਿੰਦੇ ਸੀ ਲੋਕ, ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਪਤਾ ਕੀਤਾ ਵੀ ਇਹ ਕੌਣ। ਉਹ ਕਹਿੰਦੇ ਜੀ ਲੁਧਿਆਣੇ ਦਾ ਡੇਰਾ ਉੱਥੇ ਬਸ ਸਾਡੇ ਕੋਲ। ਦੱਸਦੇ ਆ ਵੀ ਉਹ ਦੋਨੇ ਜਾਣੇ ਉੱਥੇ ਚਲੇ ਗਏ ਤੇ ਕਹਿੰਦੇ ਜੀ ਅਸੀਂ ਤਾਂ ਪੁੱਠੇ ਚੱਜ ਕਰਦੇ ਆ, ਸਾਨੂੰ ਮਹਾਪੁਰਸ਼ੋ ਸਹੀ ਰਾਹ ਦਿਖਾਓ। ਤੇ ਲਾਲ ਚੰਦ ਜਮਲਾ ਜੱਟ ਜਿਹੜਾ ਜੇ ਉਹਦੇ ਗਾਣੇ ਲੋਕਾਂ ਨੂੰ ਇਹ ਪ੍ਰੇਰਨਾ ਦੇ ਸਕਦੇ ਆ, ਤਾਂ ਅੱਜ ਦੇ ਜਿਹੜੇ ਸਾਡੇ ਗਾਇਕ ਨੇ ਇਹਨਾਂ ਨੂੰ ਵੀ ਸਾਨੂੰ ਪ੍ਰੇਰਨਾ ਦੇਣੀ ਪਊਗੀ। ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਵਾ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਭੁਗਤਣ ਵਾਲੇ ਬੰਦਿਆਂ ਨੂੰ, ਵਰਤਾਰਿਆਂ ਨੂੰ, ਫਨੋਮਨਿਆਂ ਨੂੰ ਹੋਰ ਸ਼ਹਿ ਤੇ ਸਮਰਥਨ ਦਈਏ। ਤੇ ਜਿਹੜੇ ਵਰਤਾਰੇ, ਜਿਹੜੇ ਵਿਅਕਤੀ, ਜਿਹੜੇ ਘਟਨਾਕ੍ਰਮ ਸਾਡੀ ਕੌਮ ਦੇ ਖਿਲਾਫ ਭੁਗਤਦੇ ਆ, ਚਾਹੇ ਉਹ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ ਹੋਣ, ਚਾਹੇ ਕਿਸੇ ਹੋਰ ਦੇ, ਉਹਨਾਂ ਸਾਰਿਆਂ ਨੂੰ ਰੱਦ ਕਰੀਏ। ਸੋ ਇਹੀ ਬੇਨਤੀਆਂ ਕਰਦਾ ਹੋਇਆ ਇੱਥੇ ਸਮਾਪਤੀ ਕਰਦਾ। ਅੰਤ ਵਿੱਚ ਫਿਰ ਇਹੀ ਗੱਲ ਕਹਿ ਕੇ ਸਮਾਪਤੀ ਕਰਦੇ ਆ ਕਿ ਜਿਵੇਂ ਬਾਦਲ ਦਲ ਦਾ ਜਿਹੜਾ ਬੇੜਾ ਗਰਕ ਕਰਨ ਵਿੱਚ ਕਾਕੇ ਸੁਖਬੀਰ ਸਿੰਘ ਬਾਦਲ ਦਾ ਰੋਲ ਆ, ਉਵੇਂ ਕਾਂਗਰਸ ਨੂੰ ਜਿਹੜਾ ਹੈਗਾ ਉਹ ਕਾਕਾ ਰਾਹੁਲ ਗਾਂਧੀ ਟੱਕਰ ਗਿਆ। ਕਾਕਿਆਂ ਨੇ ਦੋਨੇ ਜਮਾਤਾਂ ਦਾ ਭੋਗ ਪਾ ਦਿੱਤਾ ਹੈਗਾ। ਪਰ ਹੁਣ ਪੰਥਕ ਸਫਾ ਦੇ ਵਿੱਚ ਨਵੀਂ ਚੇਤਨਾ ਉਭਾਰਨ ਲਈ ਸਿੱਖ ਨੌਜਵਾਨਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦੇ ਸਾਥ ਸਹਿਯੋਗ ਦੇ ਨਾਲ ਅੱਗੇ ਵਧਣ ਦਾ ਵੇਲਾ ਜਿਹੜਾ ਹੈ ਉਹ ਆ ਗਿਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।